ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਤੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤੇ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ, ਰਸ਼ਪਾਲ ਸਿੰਘ ਤੇ ਭਰਪੂਰ ਸਿੰਘ ਗਿੱਲ, ਜੱਸੀ ਗਿੱਲ ਬੇਕਰਸਫੀਲਡ। ਇਹਨਾਂ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਅਹਿਮ ਖਬਰ ਤੋਂ, ਜ਼ਬਰੀ ਧਰਮ ਪਰਿਵਰਤਨ ਤੋਂ। ਪੰਜਾਬ ਦੇ ਵਿੱਚ ਦੱਸਦੇ ਆ ਵੀ ਪਿਛਲੇ 5 ਸਾਲਾਂ ਦੇ ਵਿੱਚ 70% ਨਵੇਂ ਗਿਰਜਾਘਰ ਬਣੇ ਆ ਜੀ। ਪ੍ਰਵੀਨ ਜੀ, ਇਹ ਮਾਮਲਾ ਮੁੜ ਕੇ ਚਰਚਾ ਦੇ ਵਿੱਚ ਇਸ ਲਈ ਆਇਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਪਟੀਸ਼ਨ ਦੀ ਉੱਤੇ ਸੁਣਵਾਈ ਸੀ ਜੀ। ਉਸ ਪਟੀਸ਼ਨ ਦਾ ਪਹਿਲੂ ਆਧਾਰ ਸੀਗਾ ਕਿ ਆਦੀਵਾਸੀ ਜਿਹੜੇ ਖੇਤਰ ਨੇ ਭਾਰਤ ਦੇ, ਉਹਨਾਂ ਦੇ ਵਿੱਚ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਠੀਕ ਹੈ। ਉਸ ਦੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਹੋਇਆਂ ਕੇਂਦਰ ਸਰਕਾਰ ਤੋਂ ਮਤਲਬ ਜਵਾਬ ਤਲਬ ਕੀਤਾ ਹੈ ਤੇ ਅਗਲੀ 28 ਤਰੀਕ ਪਾਈ ਹੈ ਕਿ 28 ਤਰੀਕ ਨੂੰ ਸੁਣਵਾਈ ਹੋਏਗੀ ਦੁਬਾਰਾ। ਉਸ ਦੇਰ ਤੱਕ ਕੇਂਦਰ ਆਪਣਾ ਜਵਾਬ ਦੇਵੇ ਕਿ ਉਹ ਧਰਮ ਪਰਿਵਰਤਨ ਨੂੰ ਰੋਕਣ ਲਈ ਕੀ ਕਰ ਰਿਹਾ। ਠੀਕ ਹੈ। ਕੇਂਦਰ ਦੇ ਹਵਾਲੇ ਨਾਲ ਜਿਹੜਾ ਉੱਥੇ ਮਤਲਬ ਚਰਚਾ ਜਦੋਂ ਹੋਈ ਇਸ ਪਹਿਲੂ ਦੇ ਉੱਤੇ, ਤਾਂ ਕੇਂਦਰ ਦਾ ਜਵਾਬ ਜਿਹੜਾ ਅੱਜ ਸੀਗਾ, ਕੱਲ ਮਤਲਬ ਭਾਵ ਸੀਗਾ ਜਦੋਂ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ, ਉਹ ਕਹਿੰਦੇ ਜੀ ਕਿ MP ਦੇ ਵਿੱਚ, ਉੜੀਸਾ ਦੇ ਵਿੱਚ, ਕਰਨਾਟਕਾ 'ਚ, ਹਰਿਆਣਾ 'ਚ, ਇਹਨਾਂ ਸੂਬਿਆਂ ਨੇ ਜੀ ਧਰਮ ਪਰਿਵਰਤਨ ਨੂੰ ਲੈ ਕੇ ਆਪਣੇ ਕਾਨੂੰਨ ਬਣਾਏ ਨੇ ਤੇ ਉਹ ਆਪਣੇ ਕਾਨੂੰਨਾਂ ਦੇ ਅਨੁਸਾਰ ਕਾਰਵਾਈ ਕਰ ਸਕਦੇ ਨੇ। ਉਹ ਕਹਿੰਦੇ ਮੈਂ ਇਹ ਨਹੀਂ ਪੁੱਛਿਆ ਕਿ ਸੂਬਿਆਂ ਨੇ ਕਿਹਨੇ ਕਿਹਨੇ ਕਾਨੂੰਨ ਬਣਾਏ ਨੇ ਤੇ ਕਿਹਨਾਂ ਕਿਹਨਾਂ ਨੇ ਨਹੀਂ। ਮਾਣਯੋਗ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਕਿਹਾ ਕਿ ਕੇਂਦਰ ਕੀ ਕਰ ਰਿਹਾ ਧਰਮ ਪਰਿਵਰਤਨ ਨੂੰ ਰੋਕਣ ਲਈ। ਜੀ ਪ੍ਰਵੀਨ ਜੀ, ਸਾਡਾ ਸੰਵਿਧਾਨ, ਸਾਡੀ ਧਾਰਮਿਕ ਸਿੱਖਿਆ ਇਹ ਸੁਨੇਹਾ ਦਿੰਦੀ ਹੈ। ਸੰਵਿਧਾਨ ਵੀ ਉਹੀ ਕੁਝ ਕਹਿੰਦਾ ਹੈ, ਧਾਰਮਿਕ ਸਿੱਖਿਆ ਵੀ ਉਹ ਕੁਝ ਕਹਿੰਦੀ ਹੈ ਕਿ ਵਿਅਕਤੀ ਸਵੈ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਧਰਮ ਅਪਣਾ ਸਕਦਾ ਹੈ, ਜਿਹੜੇ ਮਰਜ਼ੀ ਧਰਮ ਨੂੰ ਮੰਨ ਸਕਦਾ ਹੈ, ਜਿਹੜੇ ਮਰਜ਼ੀ ਧਰਮ 'ਚ ਜਾ ਕੇ ਉਹਦੀ ਮਾਨਤਾ ਅਨੁਸਾਰ ਕਾਰਵਾਈ ਪਾ ਸਕਦਾ ਹੈ। ਜੀ ਜੀ। ਪਰ ਹਰੇਕ ਚੀਜ਼ ਨੂੰ ਲਾਲਚ ਦੇ ਕੇ ਜਬਰੀ ਢੰਗ ਨਾਲ ਧਰਮ ਪਰਿਵਰਤਨ ਕਰਾਉਣਾ ਉਹ ਗੈਰ ਕਾਨੂੰਨੀ ਹੈ। ਉਸ ਦੇ ਲਈ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਸ ਹਵਾਲੇ ਤੇ ਸੁਣਵਾਈ ਸੀਗੀ ਕਿ ਦੇਸ਼ ਦੇ ਅੰਦਰ ਜਿਹੜਾ ਜਬਰੀ ਧਰਮ ਪਰਿਵਰਤਨ ਹੈ ਉਹਨੂੰ ਰੋਕਣ ਦੇ ਲਈ ਹੁਣ ਕੇਂਦਰ ਕੀ ਭੂਮਿਕਾ ਨਿਭਾਵੇ। ਕੀ ਕੇਂਦਰ ਸਰਕਾਰ ਇਸ ਮਸਲੇ ਦੇ ਉੱਤੇ ਗੰਭੀਰ ਹੈ ਜਾਂ ਇਸ ਹਦਾਇਤ ਦੀ ਆੜ ਦੇ ਵਿੱਚ ਕੁਝ ਗਲਤ ਕਦਮ ਵੀ ਪੁੱਟੇ ਜਾ ਸਕਦੇ ਨੇ, ਇਹ ਵੀ ਇੱਕ ਫਿਕਰਮੰਦੀ ਖੜੀ ਹੈ। ਪਰ ਜਦੋਂ ਇਸ ਪਹਿਲੂ ਨੂੰ ਮੈਂ ਦੇਖ ਰਿਹਾ ਸੀਗਾ ਜਿਹੜਾ ਆਦੀਵਾਸੀ ਭਾਈਚਾਰੇ ਦੇ ਹਵਾਲੇ ਨਾਲ ਹੈ, ਉਹਦੇ ਵਿੱਚ ਮੈਂ ਹੈਰਾਨ ਸੀਗਾ। ਕਹਿੰਦੇ ਕਿ ਆਦੀਵਾਸੀ ਖੇਤਰਾਂ ਦੇ ਵਿੱਚ ਪ੍ਰਵੀਨ ਜੀ ਛੱਪਰ ਪਾਉਣ ਦੇ ਨਾਂ ਦੇ ਉੱਤੇ ਵੀ ਧਰਮ ਪਰਿਵਰਤਨ ਹੋ ਜਾਂਦਾ ਹੈ ਕਿ ਤੁਹਾਡਾ ਛੱਪਰ ਨਵਾਂ ਪਾ ਦਿਆਂਗੇ ਉੱਥੇ, ਕਿ ਤੁਹਾਨੂੰ ਕਣਕ ਦਾ ਥੈਲਾ, ਚੌਲਾਂ ਦਾ ਥੈਲਾ ਦੇ ਦਿਆਂਗੇ, ਤੁਹਾਨੂੰ ਦਾਲਾਂ ਖਾਣ ਨੂੰ ਮਿਲ ਜਾਣਗੀਆਂ। ਇਹਦੇ ਨਾਂ ਦੇ ਉੱਤੇ ਵੀ ਧਰਮ ਪਰਿਵਰਤਨ ਹੋ ਜਾਂਦਾ ਹੈ ਤੇ ਉਹਨਾਂ ਨੂੰ ਜਾਦੂ ਟੂਣਿਆਂ ਦੇ ਨਾਂ ਦੇ ਉੱਤੇ, ਸ਼ਕਤੀਆਂ ਦੇ ਨਾਂ ਦੇ ਉੱਤੇ ਵੀ ਉਹਨਾਂ ਦਾ ਧਰਮ ਪਰਿਵਰਤਨ ਹੋ ਜਾਂਦਾ ਹੈ। ਫਿਰ ਡਰਾ ਧਮਕਾ ਕੇ। ਸੋ ਜਦੋਂ ਮੈਂ ਇਹ ਪਹਿਲੂ ਦੇਖ ਰਿਹਾ ਸੀ, ਇਸੇ ਪਹਿਲੂ ਨੂੰ ਮੈਂ ਆਪਣੇ ਪੰਜਾਬ ਨਾਲ ਜਦੋਂ ਖੜਾ ਦੇਖਦਾ ਤਦ ਮੈਨੂੰ ਧਿਆਨ 'ਚ ਆਉਂਦੇ ਆ ਸਾਡੇ ਪਿੰਡਾਂ ਦੇ ਉਹ ਪਰਿਵਾਰ, ਚਾਹੇ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਮਜ਼ਦੂਰੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਕਮਜ਼ੋਰ ਵਰਗ ਨਾਲ ਸੰਬੰਧ ਰੱਖਦੇ ਆ। ਔਰ ਕਮਜ਼ੋਰ ਵਰਗ ਉਹ ਕਮਜ਼ੋਰ ਵਰਗ ਉਹ ਧਰਮ ਜਾਤ ਦਾ ਸੀ, ਜਿਹੜੀ ਵਰਗ ਵੰਡ ਕੀਤੀ ਆ ਉਹਦੇ ਹਵਾਲੇ ਨਾਲ ਵੀ ਹੋ ਸਕਦੀ ਹੈ। ਕਮਜ਼ੋਰ ਵਰਗ ਸਾਡਾ ਆਰਥਿਕ ਵੰਡ ਦੇ ਹਵਾਲੇ ਨਾਲ। ਪ੍ਰਵੀਨ ਜੀ, ਇੱਕ ਰਵਾਇਤਾਂ ਸੀਗੀਆਂ ਸਾਡੇ ਜਿਨ੍ਹਾਂ ਨੂੰ ਅਸੀਂ ਸ਼ਾਇਦ ਵਹਿਮ ਸਮਝ ਕੇ ਛੱਡਤਾ। ਮਤਲਬ ਘਰੇ ਕੋਈ ਵਿਆਹ ਏ ਤਾਂ ਭਾਈ ਫਲਾਣੇ ਘਰ ਦਾ ਸਾਡਾ ਜੀ ਉਹ ਲਾਗੀ ਬਣਦਾ, ਸਾਡਾ ਜੀ ਉਹਦੇ ਨਾਲ ਆਏ ਜੀ ਉਹੀ ਸੱਦੇ ਦਊਗਾ ਜੀ,
ਉਹੀ ਘਰੇ ਪਾਣੀ ਸਾਂਭੂਗਾ ਜੀ, ਉਹੀ ਰਿਸ਼ਤੇਦਾਰਾਂ ਨੂੰ ਆਇਆਂ ਨੂੰ ਆਹ ਸਾਂਭ ਸੰਭਾਲ ਉਹ ਕਰੂਗਾ ਜੀ, ਆਹ ਕੰਮ ਉਹਦੇ ਜਿੰਮੇ ਨੇ ਜੀ। ਇਸੇ ਤਰ੍ਹਾਂ ਆਪਣਾ ਤਿਉਹਾਰ ਆ ਗਿਆ, ਦੀਵਾਲੀ, ਦੁਸਹਿਰਾ, ਗੁਰਪੁਰਬ, ਕੁਛ ਭਾਈ ਇੱਕ ਰੋਟੀ ਦੀ ਥਾਲੀ ਉਹਦੇ ਲਈ ਵੀ ਕੱਢਾਂਗੇ, ਨਵਾਂ ਅਨਾਜ ਆ ਗਿਆ ਆਪਾਂ ਉਹਨਾਂ ਦੇ ਅਨਾਜ ਭੇਜਾਂਗੇ। ਉਹ ਇੱਕ ਸਾਂਝ ਬਣੀ ਹੋਈ ਸੀ। ਮੈਂ ਉਸ ਨੂੰ ਇਸ ਕੜੀ ਵਜੋਂ ਵੇਖਦਾ ਕਿ ਅਸੀਂ ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਸੀ ਤੇ ਉਹ ਇਸ ਹਵਾਲੇ ਨਾਲ ਉਹਨਾਂ ਦੇ ਕੰਮਕਾਜ ਚੱਲਦੇ ਸੀ। ਪਰ ਅੱਜ ਅਸੀਂ ਸਾਰੇ ਕਮਰਸ਼ਲਾਈਜ਼ ਹੋ ਗਏ। ਅੱਜ ਅਸੀਂ ਸਾਰਾ ਕੁਝ ਕਹਿੰਦੇ ਕਿ ਪੈਸੇ ਦੇ ਕੇ ਜਿੱਥੋਂ ਮਰਜ਼ੀ ਕਰਾ ਲਓ, ਤੇ ਉਹਨਾਂ ਪਰਿਵਾਰਾਂ 'ਚ ਵੀ ਨਵੀਂ ਪੀੜ੍ਹੀ ਨੂੰ ਲੱਗਿਆ ਕਿ ਲੈ ਅਸੀਂ ਕਿਉਂ ਉਹਨਾਂ ਦੇ ਆਹ ਕੰਮ ਕਰਾਂਗੇ। ਸੋ ਉਹ ਚੀਜ਼ਾਂ ਨੇ ਸਾਨੂੰ ਕਿਤੇ ਤੋੜਿਆ ਤੇ ਅਸੀਂ ਇੱਕ ਨਵੀਂ ਤਰ੍ਹਾਂ ਦੀ ਹਉਮੈ ਹੰਕਾਰ 'ਚ ਜਿਉਣ ਲੱਗੇ ਤੇ ਅਸੀਂ ਇੱਕ ਦੂਜੇ ਦੇ ਜਦੋਂ ਰਾਬਤੇ 'ਚ ਨਹੀਂ ਆਉਂਦੇ, ਸੰਪਰਕ 'ਚ ਨਹੀਂ ਆਉਂਦੇ, ਫਿਰ ਸਾਨੂੰ ਇੱਕ ਦੂਜੇ ਦੀਆਂ ਮੁਸ਼ਕਲਾਂ ਔਰ ਤਕਲੀਫਾਂ ਦਾ ਵੀ ਨਹੀਂ ਪਤਾ ਲੱਗਦਾ। ਔਰ ਇਸੇ ਦੀ ਇੱਕ ਕਾਰਨ ਬਣਿਆ ਕਿ ਸਾਡੇ ਦਲਿਤ ਪਰਿਵਾਰ, ਸਾਡੇ ਮਜ਼ਦੂਰ ਪਰਿਵਾਰ, ਸਾਡੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ, ਉਹ ਆਪਣੇ ਧਰਮ ਦੇ ਅਕੀਦੇ 'ਚ ਰਹਿੰਦਿਆਂ ਵੀ ਮਤਲਬ ਕਿ ਤਰੱਕੀ ਨਹੀਂ ਕਰ ਪਾਏ। ਉਹਨਾਂ ਨੂੰ ਲੱਗਿਆ ਕਿ ਅਸੀਂ ਆਹ ਧਰਮ ਮੰਨਦੇ ਹਾਂ, ਪਰ ਇਹ ਧਰਮ ਦੇ ਜਿਹੜੇ ਮੋਢੀ ਨੇ ਉਹ ਤਾਂ ਸਾਨੂੰ ਪੁੱਛਦੇ ਨਹੀਂ। ਉਹਨਾਂ ਦੇ ਅੰਦਰ ਇਹ ਭਾਵਨਾ ਆਈ ਕਿ ਸਾਨੂੰ ਕਿਤੇ ਨਾ ਕਿਤੇ ਪਿਛਲੀ ਲਾਈਨ 'ਚ ਬਿਠਾਇਆ ਜਾਂਦਾ ਤੇ ਸਾਡਾ ਨਾ ਦਰਦ ਵੰਡਾਇਆ ਜਾਂਦਾ, ਨਾ ਸਾਡੇ ਕੋਲ ਇਲਾਜ ਖਾਣੋਂ ਪੈਸੇ ਨੇ, ਮਹਿੰਗਾਈ ਵਧੀ ਜਾਂਦੀ, ਉਹਨਾਂ ਦੀ ਆਮਦਨ ਘਟੀ ਜਾਂਦੀ ਆ। ਉਸ ਹਵਾਲੇ ਨਾਲ ਉਸ ਚੀਜ਼ ਨੂੰ ਪਾਰਟੀਆਂ ਨੇ ਪਛਾਣਿਆ, ਉਹਨਾਂ ਨੇ ਮੁਫਤਖੋਰੀ ਵਾਲੀਆਂ ਸਕੀਮਾਂ ਲਿਆਂਦੀਆਂ। ਡੇਰਿਆਂ ਨੇ ਪਛਾਣਿਆ, ਉਹਨਾਂ ਨੇ ਉਹਨਾਂ ਨੂੰ ਮੁਰਲੀ ਲਾਈਨ 'ਚ ਗੱਦੇ ਵਾਲਿਆਂ ਕੁਰਸੀਆਂ ਦੇ ਉੱਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਏਦਾਂ ਜੋੜਿਆ ਕਿ ਉਹ ਧਰਮ ਤਾਂ ਤੁਹਾਨੂੰ ਪੁੱਛਦੇ ਨਹੀਂ ਕਿ ਅਸੀਂ ਤੁਹਾਨੂੰ ਮਾਨਤਾ ਦਿੰਦੇ ਹਾਂ, ਜਦੋਂ ਕਿ ਧਰਮ ਨਹੀਂ ਪੁੱਛਦਾ ਸੀ, ਧਰਮ ਦੇ ਅਖੌਤੀ ਠੇਕੇਦਾਰ ਪੁੱਛਣੋਂ ਹਟੇ ਸੀ। ਬਿਲਕੁਲ। ਸੋ ਇਸ ਲਈ ਫਿਰ ਉਹ ਡੇਰੇਵਾਦ ਤੋਂ ਬਾਅਦ ਆਇਆ ਪੰਜਾਬ ਦੇ ਵਿੱਚ ਈਸਾਈਆਂ ਦਾ ਇੱਕ ਮਤਲਬ ਕਿ ਪੂਰੇ ਜਿਵੇਂ ਮੈਂ ਕਹਿੰਦੇ ਹੁੰਦੇ ਕੰਪਨੀ ਦੇ ਹਵਾਲੇ ਨਾਲ ਤਕਨੀਕੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਪ੍ਰਚਾਰ ਦਾ ਤਰੀਕਾ। ਪੰਜਾਬ ਦੇ ਵਿੱਚ ਈਸਾਈ ਭਾਈਚਾਰਾ ਪਹਿਲਾਂ ਤੋਂ ਹੈਗਾ ਜੀ, ਇਹ ਨਹੀਂ ਗਾ ਕਿ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਫਿਰ ਉਹਨਾਂ ਦੇ ਅੰਦਰ ਵੱਖਰੇ ਤਰ੍ਹਾਂ ਦੀ ਵਰਗ ਵੰਡ ਉਹ ਹੈਗੀ ਹੈ। ਪਰ ਉਹ ਗਿਣਤੀ ਜਿਸ ਰੇਸ਼ੋ 'ਚ ਸੀਗੀ, ਉਹ ਰੇਸ਼ੋ ਉਸ ਹਵਾਲੇ ਨਾਲ ਹੁਣ ਕਿਤੇ ਜ਼ਿਆਦਾ। ਜੇਕਰ ਤੁਸੀਂ ਗੱਲ ਕਰੋ 2011 ਤੋਂ ਬਾਅਦ ਜਨਗਣਨਾ ਨਹੀਂ ਹੋਈ ਹੈ, ਪਰ ਜਨਗਣਨਾ ਨਾ ਹੋਣ ਦਾ ਮਤਲਬ ਕਿ ਇਹ ਹੈ ਕਿ ਅਸੀਂ ਉਹੀ ਪੁਰਾਣੇ ਆંકੜੇ ਦੇਖੀ ਜਾਂਦੇ। ਪਰ ਜਦੋਂ ਹਕੀਕਤ 'ਚ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾਓ, ਖਾਸ ਕਰ ਤੁਸੀਂ ਜਦੋਂ ਮਤਲਬ ਕਿ ਨਵਾਂ ਸ਼ਹਿਰ ਤੋਂ ਗਾਹਾਂ ਵੱਧਦੇ ਹੋ ਜੀ, ਜਲੰਧਰ, ਫਗਵਾੜਾ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਗੁਰਦਾਸਪੁਰ, ਇਹ ਸਾਰੀ ਬੈਲਟ, ਉਧਰ ਡੇਰਾ ਬਾਬਾ ਨਾਨਕ ਤੱਕ ਕੰਨੀ ਨੂੰ ਵੀ ਹੈ ਨਾ, ਫਤਿਹਗੜ੍ਹ ਚੂੜੀਆਂ ਕੰਨੀ ਨੂੰ ਵੀ, ਉਧਰ ਜਿਹੜੇ ਮਰਜ਼ੀ ਪਾਸੇ ਤੁਸੀਂ ਵਧੋਗੇ ਤੁਹਾਨੂੰ ਆਮ ਘਰਾਂ ਦੇ ਕੋਠਿਆਂ ਦੇ ਉੱਤੇ ਸੰਕੇਤਕ ਗਿਰਜਾ ਘਰ ਦੇ ਚਿੰਨ੍ਹ ਨਜ਼ਰ ਆ ਜਾਣਗੇ ਤੇ ਉਹ ਇੱਕ ਪਿੰਡ ਦੇ ਅੰਦਰ ਤੁਹਾਨੂੰ ਜ਼ਿਆਦਾ ਘਰਾਂ 'ਚ ਨਜ਼ਰ ਆਉਣਗੇ। ਇਹਦਾ ਮਤਲਬ ਇੱਕ ਪਿੰਡ ਦੇ ਅੰਦਰ ਵੀ ਜਿਹੜੇ ਪਿੰਡ ਆਮ ਤੌਰ ਤੇ ਸਧਾਰਨ ਸਿੱਖ ਜਾਂ ਹਿੰਦੂ ਪਿੰਡ ਸੀਗੇ, ਉਹ ਵੀ ਪਿੰਡ ਹੁਣ ਈਸਾਈ ਪਿੰਡ ਬਣ ਗਏ ਜੀ ਜੀ। ਸੋ ਕੀ ਇਹ ਉਹਨਾਂ ਦੀ ਧਰਮ ਪ੍ਰਚਾਰ ਦਾ ਤਰੀਕਾ ਇੰਨਾ ਠੋਸ ਹੈ, ਉਹਨਾਂ ਦਾ ਧਰਮ ਪ੍ਰਚਾਰ ਦੀ ਨੀਤੀ ਇੰਨੀ ਵਧੀਆ, ਉਹਨਾਂ ਦੇ ਧਰਮ ਦੇ ਵਿੱਚ ਲੋਕਾਂ ਨੂੰ ਸ਼ਾਂਤੀ ਇੰਨੀ ਮਿਲਦੀ ਹੈ, ਕੀ ਇਹ ਪਰਿਵਰਤਨ ਉਸ ਲਈ ਹੈ ਜਾਂ ਇਹ ਪਰਿਵਰਤਨ ਵੀਜ਼ੇ ਲੈਣ ਲਈ ਹੈ? ਜਿਵੇਂ ਉੱਥੇ ਕਣਕ ਦੀ ਬੋਰੀ ਤੇ ਛੱਪਰ ਹੈ, ਇੱਥੇ ਨਵੀਂ ਕੋਠੀ। ਅਸੀਂ ਘਰ ਸ਼ਬਦ ਗਵਾਇਆ ਜੀ ਜੀ, ਬਿਲਕੁਲ। ਅਸੀਂ ਘਰ ਘਰਦਿਆਂ ਨਾਲ ਹੁੰਦਾ, ਅਸੀਂ ਮਕਾਨ ਤੇ ਆਏ, ਅਸੀਂ 2 ਕਮਰਿਆਂ ਵਾਲੇ ਮਕਾਨ ਨੂੰ ਵੀ ਕੋਠੀ ਦੇ ਰੂਪ ਦੇ ਵਿੱਚ ਕਹਿਣ ਦਾ ਸ਼ਬਦ ਪ੍ਰਚਾਰਿਆ ਜੀ ਜੀ। ਤੇ ਉਹ ਕੋਠੀ ਮਾਨਸਿਕਤਾ ਨੇ ਵੀ ਇਹ ਧਰਮ ਪਰਿਵਰਤਨ 'ਚ ਭੂਮਿਕਾ ਨਿਭਾਈ ਤੇ ਆ ਕੋਠੀ ਪਾ ਦਿਆਂਗੇ ਤੁਹਾਡੀ, ਤੇ ਉਹਨੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਇੱਕ ਨਵੀਂ ਰਾਹ ਖੋਲੀ। ਤੇ ਇਸ ਦੇ ਵਿੱਚ ਸਭ ਤੋਂ ਵੱਧ ਜੇਕਰ ਮੈਂ ਗੱਲ ਕਰਾਂ ਤਾਂ ਸਾਡੇ ਮਜ਼੍ਹਬੀ ਸਿੱਖ ਔਰ ਵਾਲਮੀਕੀ ਹਿੰਦੂ, ਇਹ ਪਰਿਵਾਰ ਉਹਨਾਂ ਦੇ ਪਹਿਲਾਂ ਨਿਸ਼ਾਨੇ ਤੇ ਆਏ, ਕਿਉਂਕਿ ਇਹਨਾਂ ਨੂੰ ਦੋਏ ਧਰਮਾਂ ਨੇ, ਸਿੱਖ ਧਰਮ ਨੇ ਵੀ ਔਰ ਗੁਰੂ ਸਾਹਿਬ ਨੇ ਤਾਂ ਸਿੱਖ ਬਣਾਇਆ ਸੀ, ਫਿਰ ਉਹ ਮਜ਼੍ਹਬੀ ਸਿੱਖ ਕਿਵੇਂ ਆ ਗਿਆ? ਬਿਲਕੁਲ ਸਹੀ, ਬਿਲਕੁਲ। ਤੇ ਇਹ ਕਿੰਨੇ ਤਰ੍ਹਾਂ ਦੀ ਅਸੀਂ ਵਰਗ ਵੰਡ ਕੀਤੀ ਹੋਈ ਹੈ, ਦਲਿਤ ਸਿੱਖ, ਮਜ਼੍ਹਬੀ ਸਿੱਖ, ਹੈ ਨਾ, ਰਾਮਦਾਸੀਆ ਸਿੱਖ, ਇਹ ਸ਼ਬਦ ਕਿਉਂ ਲੱਗੇ ਨਾਲ? ਫਿਰ ਰਾਮਗੜੀਆ ਸਿੱਖ ਜੀ। ਸੋ ਅਸੀਂ ਇਹ ਸ਼ਬਦ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਬਹੁਤ ਪਹਿਲਾਂ ਹੁੰਦੇ ਕਿ ਮੰਦਿਰ ਦੇ ਬਾਹਰ ਬੈਠੋ ਜੀ, ਘੜਾ ਅੱਡ ਰੱਖਿਓ ਜੀ, ਉਹ ਬੇਸ਼ੱਕ ਤੌਰ ਤਰੀਕੇ ਦਿਖਾਵੇ 'ਚ ਬਦਲ ਗਏ, ਪਰ ਮਾਨਸਿਕਤਾ ਨਹੀਂ ਬਦਲੀ ਅਜੇ ਬਹੁਤ ਗਿਣਤੀ ਲੋਕਾਂ ਦੀ ਜੀ ਜੀ ਜੀ। ਤੇ ਉਸ ਮਾਨਸਿਕਤਾ ਦਾ ਨਤੀਜਾ ਸੀਗਾ ਕਿ ਈਸਾਈਆਂ ਨੇ ਇਹ ਨਬਜ਼ ਫੜੀ ਤੇ ਉਹਨਾਂ ਨੇ ਉਸੇ ਆਧਾਰ ਦੇ ਉੱਤੇ ਪੰਜਾਬ ਦੇ ਮਜ਼੍ਹਬੀ ਸਿੱਖਾਂ ਨੂੰ
ਰਾਮਦਾਸੀਏ ਭਾਈਚਾਰੇ ਨਾਲ ਸੰਬੰਧਿਤ ਸਿੱਖਾਂ ਨੂੰ ਤੇ ਵਾਲਮੀਕੀਏ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਸੀ ਉਹਨਾਂ ਨੂੰ ਤੋੜ ਕੇ ਈਸਾਈ ਬਣਾਇਆ ਤੇ ਉਹਨਾਂ ਨੂੰ ਘਰ ਦਾ ਲਾਲਚ, ਬੱਚੇ ਦੇ ਰੁਜ਼ਗਾਰ ਦਾ ਲਾਲਚ, ਵਿਦੇਸ਼ ਭੇਜਣ ਦਾ ਲਾਲਚ, ਤੁਹਾਨੂੰ ਨੌਕਰੀ ਦਾ ਲਾਲਚ ਤੇ ਹੋਰ ਸ਼ਕਤੀਆਂ ਦਾ ਪ੍ਰਸਾਰ ਤੇ ਉਹ ਸਾਰਾ ਦਿਖਾਇਆ ਵੀ ਤੇ ਕਾਫੀ ਕੁਝ ਕੀਤਾ ਵੀ ਜੀ। ਹੁਣ ਇੱਥੇ ਸਮਝ ਆਉਂਦੀ ਆ ਕਿ ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਧ ਸਿੱਖ ਭਾਈਚਾਰੇ ਦੇ ਘਰੇ ਸਨ ਲੱਗ ਰਹੀ ਹੈ ਇਸ ਪਹਿਲੂ ਤੇ। ਬਹੁਤ ਗਿਣਤੀ ਸਿੱਖ ਨੇ ਤਾਂ ਸਿੱਖਾਂ ਤੋਂ ਈਸਾਈ ਬਣਨਾ। ਹੁਣ ਇੱਥੇ ਲੜਾਈ ਨਹੀਂ ਜੀ, ਇੱਥੇ ਟਕਰਾਵ ਨਹੀਂ, ਇੱਥੇ ਵਿਚਾਰ ਚਾਹੀਦਾ ਹੈ। ਇੱਥੇ ਆਪਣੇ ਅੰਦਰ ਝਾਤ ਮਾਰਨ, ਸ਼੍ਰੋਮਣੀ ਕਮੇਟੀ ਅੰਦਰ ਝਾਤ ਮਾਰੇ। ਪ੍ਰਵੀਨ ਜੀ, ਜੇਕਰ ਤੁਹਾਡੇ ਘਰ ਦੀ ਕੰਧ ਕੱਚੀ ਆ ਤਾਂ ਹੀ ਕੋਈ ਸੰਨ ਲਾਉਣਾ ਆਸਾਨ ਆ ਉਹਦੇ ਲਈ। ਜੀ ਜੀ ਜੀ, ਸਹੀ ਆ। ਅੱਗੇ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਅੱਗੇ ਗੁਰੂ ਘਰ ਕੱਚੇ ਹੁੰਦੇ ਸੀ, ਸਿੱਖ ਪੱਕੇ ਹੁੰਦੇ ਸੀ। ਜੀ, ਇਹਦਾ ਮਤਲਬ ਹੁਣ ਗੁਰੂ ਘਰ ਅਸੀਂ ਪੱਕੇ ਕਰਨ ਤੋਂ ਬਾਅਦ ਅਸੀਂ ਕੱਚੇ ਹੋ ਗਏ ਆ। ਇਹ ਸਮਝਣ ਦੀ ਲੋੜ ਹੈ ਕਿ ਇਹ ਕਚਾਈ ਕਿੱਥੇ ਰਹਿ ਰਹੀ ਹੈ। ਜੀ ਜੀ ਜੀ, ਅੰਕੜੇ ਦੇਣਾ ਕਿ ਹਾਂ ਜੀ ਢੱਡਰੀਆਂ ਵਾਲੇ ਆਏ ਜੀ, ਉਹਨਾਂ ਨੇ ਇੰਨੇ ਲੱਖ ਅੰਮ੍ਰਿਤ ਛਕਾਤਾ ਜੀ, ਆ ਜੀ ਹੁਣ ਅੰਮ੍ਰਿਤਪਾਲ ਆਏ ਜੀ, ਇਹਨਾਂ ਨੇ ਇੰਨੇ ਲੱਖ ਅੰਮ੍ਰਿਤ ਛਕਾਤਾ ਜੀ। ਅੰਮ੍ਰਿਤ ਛਕਾਉਣਾ ਨਹੀਂ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਸ ਨੂੰ ਅੰਮ੍ਰਿਤ ਛਕਣ ਦੇ ਕਾਬਲ ਬਣਾਉਣਾ। ਤੇ ਜੇਕਰ ਉਸ ਨੂੰ ਉਸ ਦੇ ਉੱਤੇ ਮਹਿਸੂਸ ਹੋਣ ਲੱਗ ਜਾਵੇ ਕਿ ਹਾਂ ਮੈਂ ਜਿਹੜੇ ਲਾਈਨ ਤੇ ਤੁਰਿਆ, ਇਹ ਲਾਈਨ ਔਖੀਆਂ ਭਰੀ ਵੀ ਹੈ, ਕੰਡਿਆਂ ਭਰੀ ਵੀ ਹੈ ਔਰ ਮਾਣ ਭਰੀ ਵੀ ਹੈ, ਤੇ ਫਿਰ ਉਹਦਾ ਧਰਮ ਪਰਿਵਰਤਨ ਹੀ ਹੋਗਾ। ਜਦੋਂ ਅਸੀਂ ਸਿਰਫ ਗਿਣਤੀ 'ਚ ਪੈਂਦੇ ਹਾਂ ਕਿ ਆਜੋ ਲਾਈਨ 'ਚ ਬੈਠੋ ਤੇ ਅੰਮ੍ਰਿਤ ਛਕੋ, ਤੇ ਉਹ ਫਿਰ ਉਹ ਗਿਣਤੀ ਕਿਤੇ ਨਾ ਕਿਤੇ ਉਹ ਫਿਰ ਟੁੱਟਦੀ ਹੈ। ਤਾਂ ਹੀ ਉਹ ਕਿਹਾ ਜਾਂਦਾ ਨਾ ਕਿ ਲਓ ਜੀ ਧਰਮ ਪਰਿਵਰਤਨ ਹੋ ਗਿਆ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਾਨੂੰ ਆਪਣੇ ਪੱਖ ਤੋਂ ਵੀ ਬਚਣਾ ਪੈਣਾ ਕਿ ਸ਼੍ਰੋਮਣੀ ਕਮੇਟੀ ਨੇ ਜੇਕਰ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਹੁੰਦਾ, ਜੇਕਰ ਉਹਨਾਂ ਨੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਹੁੰਦਾ, ਉਹਨਾਂ ਦੇ ਘਰੇ ਦਾਣੇ ਫੱਕੇ ਦਾ ਫਿਕਰ ਕੀਤਾ ਹੁੰਦਾ, ਤਾਂ ਕਿਉਂ ਕੋਈ ਦੂਏ ਪਾਸੇ ਝਾਕ ਮਾਰੇ, ਕਿਉਂ ਉਸਨੂੰ ਗੁਆਂਢੀਆਂ ਦੀ ਕੰਧ ਟੱਪ ਕੇ ਉਹਨਾਂ ਦੇ ਵਿਹੜੇ 'ਚ ਦੇਖਣਾ ਪੈਂਦਾ। ਸੋ ਇਸ ਲਈ ਇੱਥੇ ਆਪਣੇ ਕਹਿੰਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੀ ਵੱਡਾ ਬਜਟ ਹੈ, ਤੇ ਉਹ ਨਾ ਤਾਂ ਐਸਜੀਪੀਸੀ ਦੇ ਮੈਂਬਰ ਘਰੋਂ ਲੈ ਕੇ ਆਉਂਦੇ ਨੇ ਪੈਸਾ, ਨਾ ਉਹ ਬਾਦਲਾਂ ਦੇ ਘਰੋਂ ਆਉਂਦਾ ਪੈਸਾ, ਨਾ ਉਹ ਕੋਈ ਇੱਕ ਧਨਾੜ ਦੋ ਧਨਾੜ ਦਿੰਦੇ ਨੇ। ਉਹ ਪਾਈ ਸੰਗਤ ਦੀ ਉਹ ਹੈ, ਤੇ ਉਹ ਸੰਗਤ ਦਾ ਪੈਸਾ ਜੇ ਸੰਗਤ ਤੇ ਨਹੀਂ ਲੱਗ ਸਕਦਾ, ਅੱਜ ਤੱਕ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਉਹੋ ਜਿਹੇ ਵਿਦਿਅਕ ਅਦਾਰੇ, ਕਿਉਂ ਨਹੀਂ ਉਹੋ ਜਿਹੇ ਹਸਪਤਾਲ, ਕਿਉਂ ਨਹੀਂ ਉਹੋ ਜਿਹੇ ਰਾਹਤ ਕੇਂਦਰ ਖੋਲ ਸਕੀ ਕਿ ਉਹ ਧਰਮ ਪਰਿਵਰਤਨ ਵਾਲੀ ਇੱਥੇ ਦਖਲਅੰਦਾਜ਼ੀ ਨਾ ਹੁੰਦੀ। ਸੋ ਹੁਣ ਸਥਿਤੀ ਟਕਰਾਲੀ ਬਣੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਜਿੰਨੀਆਂ ਵੀ ਕੁੱਲ ਚਰਚ ਹੈਗੀਆਂ ਨੇ, ਗਿਰਜਾ ਘਰ ਹੈਗੇ ਨੇ, ਉਹਨਾਂ 'ਚ 70% ਸਿਰਫ ਪਿਛਲੇ 5 ਸਾਲਾਂ 'ਚ ਬਣੇ ਨੇ। ਤੇ ਕਈ ਪਿੰਡ ਬਹੁ ਗਿਣਤੀ ਈਸਾਈ ਭਾਈਚਾਰੇ ਹੋ ਗਏ ਨੇ। ਅਸੀਂ ਈਸਾਈ ਭਾਈਚਾਰੇ ਦੇ ਖਿਲਾਫ ਨਹੀਂ ਹੈ, ਅਸੀਂ ਈਸਾਈ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਜਬਰੀ ਧਰਮ ਪਰਿਵਰਤਨ, ਚਾਹੇ ਉਹ ਡੇਰਾਵਾਦ ਹੈ, ਚਾਹੇ ਉਹ ਮਤਲਬ ਤੁਸੀਂ ਹਿਸਾਬ ਲਾਓ ਪ੍ਰਵੀਨ ਜੀ ਕਿ ਜਿਹੜੇ ਧਰਮ ਦੇ ਵਿੱਚੋਂ ਗੁਰੂ ਸਾਹਿਬ ਜਨੇਊ ਦੀ ਰੱਖਿਆ ਦੇ ਲਈ ਕੁਰਬਾਨੀ ਦੇ ਦਿੰਦੇ ਨੇ, ਅੱਜ ਉਸ ਧਰਮ ਦੇ ਉੱਤੇ ਮਤਲਬ ਕਿ ਇਹ ਖਤਰਾ ਖੜਾ ਹੋ ਗਿਆ ਕਿ ਉਹਨਾਂ ਦੇ ਧਰਮ ਪਰਿਵਰਤਨ ਹੋ ਰਹੇ ਨੇ। ਤੇ ਇਹਦਾ ਮਤਲਬ ਕਮਜ਼ੋਰੀ ਕਿਹਦੇ ਅੰਦਰ ਆਈ ਤੇ ਇਸ ਕਮਜ਼ੋਰੀ ਨੂੰ ਪਛਾਣਨ ਦੀ ਲੋੜ ਹੈ। ਇਸ ਲੀਡਰਸ਼ਿਪ ਨੂੰ ਜਿਹੜੀ ਪੰਥਕ ਆਪਣੇ ਆਪ ਨੂੰ ਕਹਾਉਣ ਦੇ ਲਈ ਸਿਰਫ ਆਪਣੇ ਚਿਹਰੇ ਮੂਰੇ ਰੱਖਦੀ ਹੈ ਤੇ ਪਿੱਛੇ ਨੂੰ ਝਾਤ ਨਹੀਂ, ਅੱਗੇ ਨੂੰ ਦੇਖੀ ਜਾਂਦੇ ਹੋ, ਪਿੱਛੇ ਆ ਰਹੀ ਸੰਗਤ ਕੰਨੀ ਦਾ ਝਾਤ ਮਾਰੋ ਨਾ ਕਿ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ। ਜਦੋਂ ਤੱਕ ਉਹ ਮਸਲਾ ਨਹੀਂ ਹੱਲ ਹੁੰਦਾ ਤਦ ਤੱਕ ਇਹ ਵੱਡਾ ਮਸਲਾ ਹੈ। ਪਰ ਸੁਪਰੀਮ ਕੋਰਟ ਨੇ ਜਿਹੜੀ ਹਦਾਇਤ ਕੀਤੀ ਹੈ, ਉਹ ਹਦਾਇਤ ਦੀ ਨੀਅਤ ਚੰਗੀ ਲੱਗਦੀ ਹੈ ਮੈਨੂੰ, ਪਰ ਜਿਹੜੀ ਸਰਕਾਰ ਨੂੰ ਕੀਤੀ ਹੈ ਕਿ ਕੇਂਦਰ ਸਰਕਾਰ ਦਖਲ ਦੇਵੇ, ਉੱਥੇ ਮੈਨੂੰ ਉਹਨਾਂ ਦੀ ਨੀਅਤ ਤੇ ਸ਼ੱਕ ਹੈ ਕਿ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ, ਪਰ ਕੇਂਦਰ ਸਰਕਾਰ ਦੀ ਨੀਅਤ ਕੀ ਚੰਗੀ ਹੈ ਕਿ ਉਹ ਇਹਦੀ ਆੜ ਦੇ ਵਿੱਚ ਕਿਸੇ ਧਰਮ ਵਾਲਿਆਂ ਨੂੰ ਤੰਗ ਤਾਂ ਨਹੀਂ ਕਰੇਗੀ। ਉੱਥੇ ਉਹ ਨਵਾਂ ਖਤਰਾ ਖੜਾ ਹੈ। ਸੋ ਇਸ ਲਈ ਇਹਦੇ ਬਹੁਤ ਪਹਿਲੂ ਨੇ, ਕਿਉਂਕਿ ਕੇਂਦਰ ਸਰਕਾਰ ਭਾਜਪਾ ਦੇ RSS ਦੇ ਨਿਸ਼ਾਨੇ ਤੇ ਕਿਤੇ ਨਾ ਕਿਤੇ ਸਿੱਖ ਭਾਈਚਾਰਾ ਔਰ ਮੁਸਲਿਮ ਭਾਈਚਾਰਾ ਪਹਿਲਾਂ ਹੀ ਹੈਗਾ, ਔਰ ਈਸਾਈਆਂ ਨੂੰ ਵੀ ਉਹ ਦਰਕਨਾਰ ਕਰਨਾ ਚਾਹੁੰਦੇ ਨੇ, ਸਿੱਖਾਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਨੇ, ਮੁਸਲਮਾਨਾਂ ਨੂੰ ਦਾਇਰੇ 'ਚੋਂ ਹੀ ਬਾਹਰ ਕਰਨਾ ਚਾਹੁੰਦੇ ਨੇ। ਇਸ ਲਈ ਘੱਟ ਗਿਣਤੀਆਂ ਪ੍ਰਤੀ ਜਿਹੀ ਜੀ ਉਹਨਾਂ ਦੀ ਭਾਵਨਾ ਹੈ, ਉੱਥੇ ਸੋਚਣ ਦੀ ਲੋੜ ਹੈ ਕਿ ਕੀ ਸਾਨੂੰ ਆਪਸ ਵਿੱਚ ਟਕਰਾਉਣ ਦੀ ਲੋੜ ਹੈ ਜਾਂ ਇੱਕ ਸੁਰ 'ਚ ਹੋ ਕੇ ਆਪਣੇ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨ, ਤੇ ਫਿਰ ਜਦੋਂ ਵੱਡੀ ਤਾਕਤ ਨਾਲ ਲੜਨਾ ਹੋਵੇ ਤਾਂ ਇਕੱਠੇ ਹੋਣ ਦੀ ਲੋੜ ਹੈ, ਖਾਸ ਕਰ ਘੱਟ ਗਿਣਤੀਆਂ। ਜੀ ਅਸਲੀ ਵਿੱਚੋਂ ਮੁੱਦੇ ਦੀ ਗੱਲ ਕੀ ਹੈ, ਸਮਝਣ ਦੀ ਲੋੜ ਹੈ। ਅਗਲੀ ਖਬਰ ਦੇ ਵੱਲ ਆਈਏ ਸ਼ਰਮਾ ਜੀ, ਤੇ ਗੱਲ ਕਰੀਏ ਹਥਿਆਰਾਂ ਦੀ। ਪੰਜਾਬ ਦੇ ਵਿੱਚ ਸਟੇਟਸ ਸਿੰਬਲ ਬਣੇ ਹਥਿਆਰਾਂ ਨੂੰ ਕਿਵੇਂ ਰੋਕਣਗੇ ਮਾਨ ਸਾਹਿਬ? ਕਿਉਂਕਿ ਜਿਵੇਂ ਇਹ ਨੋਟੀਫਿਕੇਸ਼ਨ ਆਇਆ 3 ਮਹੀਨਿਆਂ ਵਾਲਾ, ਤਾਂ ਇਹਨੇ 2 ਤਰ੍ਹਾਂ ਦੀ ਬਹਿਸ ਛੇੜ ਦਿੱਤੀ। ਇੱਕ ਤਾਂ ਕਹਿੰਦੇ ਕਿ ਚੰਗਾ, ਦੂਜੇ ਇਹ ਵੀ ਗੱਲ ਤਰਕ ਦਿੰਦੇ ਕਿ ਭਾਈ ਤੁਸੀਂ ਇਹ ਦੱਸੋ ਵੀ ਲਾਇਸੈਂਸੀ ਹਥਿਆਰਾਂ ਦੇ ਨਾਲ ਵਾਰਦਾਤਾਂ ਕਿੰਨੀਆਂ ਕੁ ਹੋਈਆਂ।
ਸੋ ਸਰਕਾਰ ਕਿਤੇ ਨਾ ਕਿਤੇ ਵੱਡੀ ਮੁਸੀਬਤ ਨੂੰ ਛੋਟੀ ਮੁਸੀਬਤ ਦੇ ਜ਼ਰੀਏ ਉਹਦੇ ਤੋਂ ਬਚਣਾ ਚਾਹੁੰਦੀ ਹੈ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਮਤਲਬ ਕਹਿੰਦੇ ਕਿ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਹਾਂਜੀ ਸੋ ਉਹ ਧਾਰਨਾ ਤਾਂ ਹੁਣ ਬਹੁਤ ਪਿੱਛੇ ਰਹਿ ਗਈ। ਹੁਣ ਤਾਂ ਪੰਜਾਬ ਦੇ ਹਰ ਮਹੱਲੇ ਦੇ ਵਿੱਚ 2-4 ਹਥਿਆਰ ਆਮ ਨੇ। ਮਤਲਬ 55 ਕੁ ਲੱਖ ਪਰਿਵਾਰ ਦੱਸੇ ਜਾਂਦੇ ਨੇ ਪੰਜਾਬ 'ਚ। ਤੇ 55 ਕੁ ਲੱਖ ਪਰਿਵਾਰਾਂ ਦੇ ਹਵਾਲੇ ਜੇਕਰ ਮੈਂ ਗੱਲ ਕਰਾਂ ਤਾਂ 3,70,000 ਤੋਂ ਵੱਧ ਹਥਿਆਰ ਰਜਿਸਟਰਡ ਦਾ ਰਿਕਾਰਡ ਪੁਰਾਣਾ ਹੈ। ਤੇ ਉਹ ਤੋਂ ਬਾਅਦ ਕਹਿੰਦੇ 10,000 ਹਥਿਆਰ ਪਿਛਲੇ 10 ਮਹੀਨਿਆਂ 'ਚ ਹੋਰ ਰਜਿਸਟਰਡ ਹੋ ਚੁੱਕੇ ਨੇ। ਸੋ ਉਸ ਹਵਾਲੇ ਨਾਲ 4 ਲੱਖ ਦਾ ਅੰਕੜਾ ਬਣਦਾ। 4 ਲੱਖ ਦਾ ਅੰਕੜੇ ਦਾ ਮਤਲਬ ਹਰ 14ਵੇਂ ਪਰਿਵਾਰ ਕੋਲ 13 ਪਰਿਵਾਰਾਂ ਪਿੱਛੇ ਇੱਕ ਹਥਿਆਰ ਪਰਿਵਾਰ ਕੋਲ ਹੈਗਾ। ਹਰ 14ਵੇਂ ਪਰਿਵਾਰ ਕੋਲ ਇੱਕ ਹਥਿਆਰ ਹੈਗਾ। ਮਤਲਬ ਜੇਕਰ ਆਪਾਂ ਜਨਸੰਖਿਆ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ 80 ਪਿੱਛੇ ਇੱਕ ਹਥਿਆਰ ਹੈਗਾ। ਠੀਕ ਹੈ। ਪੰਜਾਬ ਕੋਲ ਇੰਨੇ ਕੁ ਹਥਿਆਰ ਨੇ ਜਿੰਨੇ ਪੰਜਾਬ ਦੀ ਪੁਲਿਸ ਕੋਲ ਵੀ ਨਹੀਂ ਹੈ। ਇੱਥੋਂ ਹਿਸਾਬ ਲਾ ਲਓ ਕਿ ਫਿਰ ਅੱਛਾ, ਜਿੱਥੋਂ ਤੱਕ ਗੱਲ ਆਉਂਦੀ ਹੈ ਲਾਇਸੈਂਸੀ ਹਥਿਆਰ ਦੀ, ਲਾਇਸੈਂਸੀ ਹਥਿਆਰ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ 3-4 ਪੜਾਵਾਂ 'ਚ ਗੱਲ ਕੀਤੀ ਹੈ। ਉਹ ਪੜਾਅ ਬਹੁਤ ਚੰਗੇ ਲੱਗਦੇ ਨੇ ਸੁਣਨ ਲਈ ਤੇ ਉਮੀਦ ਕੀਤੀ ਜਾਂਦੀ ਹੈ ਕਿ ਉਹਦੇ ਉੱਤੇ ਕੰਮ ਹੋਵੇ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜੀ ਅਸੀਂ ਜਿਹੜੇ ਵੀ ਲਾਇਸੈਂਸ ਜਾਰੀ ਕੀਤੇ ਨੇ ਉਹਨਾਂ ਦੀ ਮੁੜ ਸਮੀਖਿਆ ਕਰਾਂਗੇ ਜੀ, ਤੇ ਉਹਨਾਂ ਚੋਂ ਕਿਹੜੇ ਨਵਿਆਏ ਜਾ ਸਕਦੇ ਨੇ, ਕਿਹੜੇ ਰੱਦ ਕੀਤੇ ਜਾ ਸਕਦੇ ਨੇ, ਉਹਦੇ ਉੱਤੇ ਫੈਸਲਾ ਕਰਾਂਗੇ। ਠੀਕ ਹੈ। ਸੋ ਇਹ ਜਿਹਾ ਹੀ ਫੈਸਲਾ ਉਹਨਾਂ ਦਾ ਸੁਰੱਖਿਆ ਨੂੰ ਲੈ ਕੇ ਆਇਆ ਸੀ ਪ੍ਰਵੀਨ ਜੀ, ਕਿ ਅਸੀਂ ਸੁਰੱਖਿਆ ਕਟੌਤੀ ਕਰਾਂਗੇ। ਤੇ ਉਹ ਕਟੌਤੀ ਕਰਨ ਦੀ ਲਿਸਟ ਜਾਰੀ ਹੁੰਦਿਆਂ ਹੀ ਹੋਇਆ ਕੀ ਜੀ। ਸੋ ਇਸ ਲਈ ਇਹ ਫੈਸਲਾ ਲੈਣ ਲੱਗਿਆ ਵੀ ਇਹ ਦੇਖਣਾ ਪੈਣਾ ਕਿ ਕਿਤੇ ਇਹ ਭੰਡੀ ਪ੍ਰਚਾਰ ਸਾਨੂੰ ਕੱਲ ਨੂੰ ਪੁੱਠਾ ਨਾ ਪੈ ਜਾਵੇ। ਬਿਲਕੁਲ ਸਹੀ ਹੈ। ਇਹ ਵੀ ਨਜ਼ਰ ਰੱਖਣੀ ਪੈਣੀ ਹੈ। ਦੂਸਰਾ ਪਹਿਲੂ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੇਨ ਗੱਲ ਉਭਾਰੀ, ਉਹ ਕਹਿੰਦੇ ਕਿ ਸਾਡੇ ਗੀਤਕਾਰ, ਸਾਡੇ ਗਾਇਕ ਹੁਣ ਜੀ ਗਨ ਕਲਚਰ ਵਾਲੇ ਗੀਤ ਨਹੀਂ ਗਾਉਣਗੇ ਜੀ। ਜੇ ਗਨ ਕਲਚਰ ਵਾਲੇ ਗੀਤਾਂ ਦੇ ਉੱਤੇ ਸਮਾਂ ਰਹਿੰਦਿਆਂ ਰੋਕ ਲੱਗੀ ਹੁੰਦੀ ਤਾਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਜੀ। ਜੇਕਰ ਗਨ ਕਲਚਰ ਵਾਲੀ ਉਹ ਕਾਰਵਾਈ ਹੋਈ ਹੁੰਦੀ ਤਾਂ ਸ਼ਾਇਦ ਉਹਦੇ ਗੀਤ ਅੱਜ ਜਿਹੜਾ ਉਹਦਾ ਗੀਤ ਆਉਂਦਾ ਹਰੀ ਸਿੰਘ ਨਲੂਏ ਵਰਗਾ, ਤੇ ਉਹ ਗੀਤ ਅਸੀਂ ਉਹਦੀ ਆਵਾਜ਼ 'ਚ ਉਹਦੀ ਮੌਜੂਦਗੀ 'ਚ ਸੁਣ ਰਹੇ ਹੁੰਦੇ। ਫਿਰ ਜੇਕਰ ਉਹ ਉਸ ਨੂੰ ਸਮੇਂ ਰਹਿੰਦਿਆਂ ਦੱਸਿਆ ਹੁੰਦਾ ਕਿ ਭਾਈ ਆਪਾਂ ਇਹ ਕੁਛ ਨਹੀਂ ਗਾਉਣਾ। ਤੇ ਜਿਹੜੀ ਨਵੀਂ ਪਨੀਰੀ ਗਾ ਰਹੀ ਹੈ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਨਹੀਂ ਰੁਕ ਜਾਣਾ ਜੀ। ਉਹਦੇ ਲਈ ਇੱਕ ਮਾਨਸਿਕਤਾ ਬਦਲਣ ਦੀ ਲੋੜ ਹੈ। ਉਹਦੇ ਲਈ ਉਹਨਾਂ ਨੂੰ ਉਸ ਚੇਤਨਤਾ ਤੇ ਲਿਆਉਣ ਦੀ ਲੋੜ ਹੈ। ਪ੍ਰਵੀਨ ਜੀ, ਤੁਸੀਂ ਜਿਹੜੇ ਗਾਇਕ ਨੇ, ਜਿਹੜੇ ਕਲਾਕਾਰ ਨੇ, ਜਿਹੜੇ ਡਾਇਰੈਕਟਰ ਐਕਟਰ ਨੇ, ਜਿਹੜੇ ਇਹਨੂੰ ਸ਼ੂਟ ਕਰਦੇ ਨੇ, ਦਿਖਾਉਂਦੇ ਨੇ, ਉਹਨਾਂ ਨੂੰ ਕਦੇ ਸਵਾਲ ਪੁੱਛ ਕੇ ਦੇਖ ਲਿਓ, ਉਹ ਕਹਿੰਦੇ ਜੀ ਲੋਕ ਸੁਣਨਾ ਚਾਹੁੰਦੇ ਨੇ। ਇਹ ਤਾਂ ਬਾਜ਼ਾਰ ਹੈ ਜੀ, ਵਿਕਦਾ ਇਹੀ ਹੈ ਜੀ, ਦੂਆ ਤਾਂ ਚੱਲਦਾ ਹੀ ਨਹੀਂ ਜੀ। ਕੁਝ ਕਰੀਏ ਕੀ, ਸਾਡੀ ਤਾਂ ਮਜਬੂਰੀ ਹੈ ਜੀ। ਪਰ ਇਹ ਝੂਠ ਬੋਲਦੇ ਨੇ, ਨਿਰਾ ਝੂਠ ਬੋਲਦੇ ਨੇ ਪ੍ਰਵੀਨ ਜੀ। ਕੀ ਲੋਕ ਸਤਿੰਦਰ ਸਰਤਾਜ ਨੂੰ ਨਹੀਂ ਸੁਣਦੇ ਜੀ? ਕੀ ਲੋਕਾਂ ਨੇ ਕਿਸਾਨ ਅੰਦੋਲਨ ਦੌਰਾਨ ਕਨਵਰ ਗਰੇਵਾਲ ਨੂੰ ਨਹੀਂ ਸੁਣਿਆ? ਕਿੱਥੇ ਨਹੀਂ ਵੱਜੇ ਅਜਿਹੇ ਗੀਤ ਜੀ। ਸੋ ਇਸ ਲਈ ਚੰਗਾ ਪਰੋਸੋ ਤਾਂ ਸਹੀ। ਜੇ ਬਾਜ਼ਾਰ ਦੇ ਵਿੱਚ 10 ਮਤਲਬ ਗਲੀਆਂ ਸੜੀਆਂ ਸਬਜ਼ੀਆਂ ਦੀਆਂ ਰੇਹੜੀਆਂ ਲੱਗੀਆਂ ਨੇ ਤਾਂ ਤੁਸੀਂ 10 ਚੋਂ ਕਿਸੇ ਤੋਂ ਚੁਣ ਕੇ ਲਾਓਗੇ ਹੀ ਨਾ ਫਿਰ ਕੂੜਾ ਕਵਾੜ। ਤੇ ਜੇ ਬਰਾਬਰ 11ਵੀਂ ਸਾਫ਼ ਸੁਥਰੀ ਲੱਗੀ ਆ ਤਾਂ ਤੁਸੀਂ 2 ਪੈਸੇ ਵੱਧ ਖਰਚੋਗੇ ਪਰ ਸਾਫ਼ ਵਾਲੀ ਤੇ ਜਾਓਗੇ। ਸੋ ਸਾਫ਼ ਗੀਤਾਂ ਦੀ ਰੇਹੜੀ ਲਾਓ ਤਾਂ ਸਹੀ, ਕਿਵੇਂ ਨਾ ਚੱਲਣ। ਸੋ ਮਾਨ ਸਾਹਿਬ ਕਲਾਕਾਰ ਨੇ, ਮਾਨ ਸਾਹਿਬ ਨੂੰ ਇਹ ਪਤਾ ਵੀ ਹੈ ਕਿ ਕੌਣ ਬਾਜ਼ਾਰ 'ਚ ਵੇਚਦਾ ਹੈ, ਕੌਣ ਪੇਸ਼ ਕਰਦਾ ਹੈ, ਚਾਹੇ ਉਹ ਗੰਦ ਕਲਚਰ ਹੈ ਤੇ ਚਾਹੇ ਉਹ ਗਨ ਕਲਚਰ ਜੀ। ਗੰਦ ਤੇ ਗਨ ਕਲਚਰ ਪੰਜਾਬ ਦੇ ਅੰਦਰ ਕਿਹੜਾ ਕਲਾਕਾਰ ਵੇਚ ਰਿਹਾ, ਕਿਹੜੀ ਧਿਰ ਵੇਚ ਰਹੀ ਹੈ, ਉਹਦੇ ਪਿੱਛੇ ਪੈਸੇ ਵਾਲੀ ਤਾਕਤ ਕਿਹੜੀ ਹੈ, ਮੁੱਖ ਮੰਤਰੀ ਸਾਹਿਬ ਨੂੰ ਸਾਰਾ ਪਤਾ। ਤੇ ਕਿਉਂ ਨਹੀਂ ਇੱਕ ਦਿਨ ਮੇਜ਼ ਤੇ ਬਿਠਾ ਲੈਂਦੇ ਸਾਰਿਆਂ ਨੂੰ, ਕਰਨ ਮੀਟਿੰਗ ਜੀ। ਜਿਹੜੀਆਂ ਧਿਰਾਂ ਅਗਵਾਈ ਕਰਦੀਆਂ ਉਹਨਾਂ ਨੂੰ ਬਿਠਾ ਕੇ ਸਮਝਾ ਲੈਣ ਤੇ ਉਹ ਤੋਂ ਬਾਅਦ ਆਪਣੇ ਆਪ ਸਾਰਾ ਕੁਝ ਟਰੈਕ ਤੇ ਆ ਜਾਏਗਾ। ਪੰਜਾਬ ਕੋਲ ਨਾ ਸਿੱਖਿਆ ਨੀਤੀ, ਪੰਜਾਬ ਕੋਲ ਨਾ ਸੱਭਿਆਚਾਰਕ ਨੀਤੀ, ਪੰਜਾਬ ਕੋਲ ਨਾ ਖੇਡ ਨੀਤੀ। ਪਹਿਲਾਂ ਉਹ ਨੀਤੀ ਤਾਂ ਬਣਾਓ, ਨਾ ਖੇਤੀ ਨੀਤੀ। ਬਿਲਕੁਲ ਐਲਾਨ ਕਰਨਾ ਤੇ ਕਹਿ ਦੇਣਾ। ਕੀ ਇਹ ਐਲਾਨ ਨਾਲ ਸੰਭਵ ਹੈ ਕਿ ਲੋਕ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਣੋਂ ਹਟ ਜਾਣਗੇ, ਪਰਚੇ ਦਰਜ ਕਰਾਂਗੇ ਜੀ, FIR ਕਰਾਂਗੇ? ਇਹ ਤਾਂ ਹੋਰ ਤਰ੍ਹਾਂ ਦੀਆਂ ਨੀਤੀਆਂ ਨੇ ਜੀ। ਇਹ ਤਾਂ ਬੱਚਿਆਂ ਨਾਲ ਟਕਰਾਅ ਵਧਾਉਣ ਵਾਲੀਆਂ ਨੀਤੀਆਂ ਨੇ, ਨਾ ਕਿ ਬੱਚਿਆਂ ਨੂੰ ਸਮਝਾਉਣਾ। ਪੰਜਾਬ ਦੇ ਅੰਦਰ ਕਹਿੰਦੇ ਜੀ ਲਾਇਸੈਂਸੀ ਹਥਿਆਰਾਂ ਨਾਲ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕਿੰਨੇ ਕੁ ਹਾਦਸੇ ਮਤਲਬ ਕਿ ਕਤਲ ਹੋਏ ਨੇ। ਕਤਲ ਜੇ ਨਹੀਂ ਹੋਏ ਪ੍ਰਵੀਨ ਜੀ ਤਾਂ ਹਾਦਸੇ ਬਹੁਤ ਹੋਏ। ਵਿਆਹ, ਸ਼ਗਨ, ਦੁਸਹਿਰਾ, ਦੀਵਾਲੀ, ਗੁਰਪੁਰਬ,
ਹੈ ਕੋਈ ਪਰਿਵਾਰਕ ਸਮਾਗਮ, ਉੱਥੇ ਸਾਡੀ ਪੰਚਾਇਤੀ ਚੋਣਾਂ, MLA ਦੀਆਂ ਚੋਣਾਂ, ਅਸੀਂ ਜਿੱਤਣ ਤੇ ਵੀ ਤੇ ਹਾਰਨ ਤੇ ਵੀ, ਪਾਕਿਸਤਾਨ ਭਾਰਤ ਦਾ ਮੈਚ ਜਿੱਤਣ ਹਾਰਨ ਤੇ ਵੀ ਅਸੀਂ ਗੋਲੀਆਂ ਨਾਲ ਜਸ਼ਨ ਮਨਾਉਂਦੇ ਹਾਂ ਤੇ ਗੋਲੀਆਂ ਨਾਲ ਅਫਸੋਸ ਪ੍ਰਗਟਾਉਂਦੇ ਹਾਂ। ਸੋ ਉਹ ਹਥਿਆਰੀ ਲਾਇਸੈਂਸਾਂ ਚੋਂ ਹੀ ਚੱਲਦੀਆਂ ਨੇ, ਤੇ ਉਹਦੇ ਨਾਲ ਕਿੰਨੇ ਕਲਾਕਾਰ ਗਵਾ ਲਏ ਅਸੀਂ, ਕਿੰਨੇ ਆਪਣੇ ਪਰਿਵਾਰਕ ਜੀ ਗਵਾਏ, ਕਿੰਨੇ ਵਿਆਹਾਂ ਦੇ ਵਿੱਚ 70 ਵਿਸੇ, ਉਹ ਅਸੀਂ ਕੀ ਭੁੱਲ ਗਏ ਉਹ ਅੰਕੜੇ। ਇਸ ਲਈ ਉਹਦੇ ਲਈ ਵੀ ਸਵਾਲ ਖੜਾ ਹੈ। ਪਰ ਲਾਇਸੈਂਸੀ ਹਥਿਆਰਾਂ ਦੇ ਹਵਾਲੇ ਨਾਲ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਨਕੇਲ ਪਾ ਲਾਂਗੇ, ਪਰ ਸਰਕਾਰ ਕਹਿੰਦੀ ਕਿ ਇਹਦੇ ਲਈ ਜ਼ਿੰਮੇਵਾਰ ਅਕਾਲੀ ਕਾਂਗਰਸੀ ਨੇ। ਠੀਕ ਹੈ ਜੀ, ਆ ਜਿਹੜੇ ਪਿਛਲੇ 10 ਮਹੀਨਿਆਂ ਦੇ ਵਿੱਚ 10,000 ਨਵੇਂ ਹਥਿਆਰ ਲਾਇਸੈਂਸ ਦਿੱਤੇ, ਉਹ ਕਿਹਨੇ ਦਿੱਤੇ ਨੇ ਭਾਈ? ਉਹ ਵੀ ਦੱਸ ਦੇਵੇ ਸਰਕਾਰ ਕਿ ਤੁਹਾਡੀ 1000 ਔਸਤ ਕਿਉਂ ਬਣ ਗਈ ਮਹੀਨੇ ਦੀ ਜੀ। ਪੰਜਾਬ 'ਚ ਲਾਇਸੈਂਸ ਲੈਣਾ ਹਥਿਆਰ ਦਾ ਸਟੇਟਸ ਸਿੰਬਲ ਹੈ, ਤੇ ਇਹਦੇ ਲਈ ਪੁਲਿਸ ਨੂੰ ਮੱਥਾ ਵੀ ਟੇਕਣਾ ਪੈਂਦਾ, ਪੁਲਿਸ ਨਾਲ ਜਾਰੀ ਵੀ ਲਾਉਣੀ ਪੈਂਦੀ ਹੈ, ਪੁਲਿਸ ਅਧਿਕਾਰੀਆਂ ਨਾਲ ਪਹੁੰਚ ਵੀ ਕਰਨੀ ਪੈਂਦੀ ਹੈ, ਉਹਨਾਂ ਦੀ ਸੇਵਾ ਪਾਣੀ ਵੀ ਕਰਨੀ ਪੈਂਦੀ ਹੈ, ਉਹਨਾਂ ਨੂੰ ਸਿਫਾਰਿਸ਼ ਵੀ ਪਾਉਣੀ ਪੈਂਦੀ ਹੈ, ਰਾਜਨੀਤਿਕ ਲੀਡਰ ਨੂੰ ਵੀ ਮੱਥਾ ਟੇਕਣਾ ਪੈਂਦਾ, ਰਾਜਨੀਤਿਕ ਲੀਡਰ ਦੀ ਸਿਫਾਰਿਸ਼ ਵੀ ਪਾਉਣੀ ਪੈਂਦੀ ਹੈ, ਉਹ ਤੋਂ ਫੋਨ ਵੀ ਕਰਾਉਣਾ ਪੈਂਦਾ ਤੇ ਦਿਖਾਵੇ ਲਈ। ਸੋ ਇਸ ਲਈ ਇੱਕ ਪਾਸੇ ਲਾਇਸੈਂਸੀ ਹਥਿਆਰਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਦੂਸਰੇ ਪਾਸੇ ਜਿਹੜੇ ਯੂਪੀ ਵਾਲੇ ਉਧਰ ਵਾਲੇ ਕੱਟੇ ਪੰਜਾਬ 'ਚ ਵੱਡੀ ਗਿਣਤੀ 'ਚ ਆਏ ਨੇ, ਉਹ ਹਥਿਆਰ ਬਰਾਮਦ ਹੋ ਰਹੇ ਨੇ, ਜਾਂ ਗਵਾਂਢੀ ਮੁਲਕ ਵਾਲੇ ਹਥਿਆਰ ਪੰਜਾਬ 'ਚੋਂ ਬਰਾਮਦ ਹੋ ਰਹੇ ਨੇ, ਉਹ ਗਿਣਤੀ ਕਈ ਗੁਣਾ ਵੱਧ ਹੈ ਤੇ ਉਹਦਾ ਹਿਸਾਬ ਹੀ ਨਹੀਂਗਾ ਕਿਸੇ ਕੋਲ। ਉਹਨੂੰ ਰੋਕਣ ਲਈ, ਗੈਂਗਸਟਰ ਕਲਚਰ ਨੂੰ ਨੱਥ ਪਾਉਣ ਲਈ ਕੀ ਤਰੀਕਾ ਹੈ ਜੀ? ਸੋ ਜੇਕਰ ਹੁਣ ਇਹ ਕਹਿੰਦੇ ਜੀ ਸੂਰੀ ਕਾਂਡ ਵਾਪਰ ਗਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਭੜਕਾਊ ਬਿਆਨਬਾਜ਼ੀ ਵਾਲਿਆਂ ਨੂੰ ਅਸੀਂ ਅੰਦਰ ਦੇਵਾਂਗੇ, ਤਾਂ ਸੂਰੀ ਜੀ ਅੰਦਰ ਦਿੱਤਾ ਹੁੰਦਾ ਪਹਿਲਾਂ ਹੀ, ਨਾ ਤਾਂ 4 ਹੋਰ ਬੋਲਦੇ ਤੇ ਨਾ ਕਾਂਡ ਵਾਪਰਦਾ ਜੀ। ਫਿਰ ਜਿੱਦਣ ਉਹ ਪਹਿਲਾਂ ਮਾੜਾ ਬੋਲਦਾ ਸੀ ਉਦਣ ਅੰਦਰ ਦਿੰਦੇ। ਤੇ ਪੰਜਾਬ ਦੇ ਅੰਦਰ ਅੱਜ ਮੈਨੂੰ ਦੱਸ ਦਿਓ ਕਿਹੜਾ ਧਰਮ ਤੇ ਕਿਹੜਾ ਜਾਤ ਆ ਜਿਹਦੇ ਅੰਦਰ ਆਪਣੇ ਆਪ 5-4 ਖੌਤੀ ਲੀਡਰ ਬਣੇ ਨੇ, ਜਿਹੜੇ ਦੂਜੇ ਧਰਮ ਦੀਆਂ ਮਾਵਾਂ ਨੂੰ ਵੀ, ਭੈਣਾਂ ਨੂੰ ਵੀ, ਬੱਚਿਆਂ ਨੂੰ ਵੀ ਧਰਮ ਬਾਰੇ। ਪ੍ਰਵੀਨ ਜੀ, ਤੁਹਾਡਾ ਮੇਰਾ ਕੋਈ ਮਸਲਾ ਤਾਂ ਅਸੀਂ ਵਿਚਾਰਕ ਆਪਸ ਵਿੱਚ ਤਰਕ ਕਰ ਸਕਦੇ ਹਾਂ, ਅਸੀਂ ਇੱਕ ਦੂਏ ਦੇ ਬਾਰੇ ਬੋਲ ਸਕਦੇ ਹਾਂ ਜੀ ਜੀ। ਪਰ ਇਹ ਕਿਹੜਾ ਧਰਮ ਸਿਖਾਉਂਦਾ ਜੀ ਕਿ ਦੂਜੇ ਦੀਆਂ ਧੀਆਂ ਨੂੰ ਵੀ ਬੋਲੋ, ਦੂਜੇ ਦੀਆਂ ਭੈਣਾਂ ਨੂੰ ਵੀ ਬੋਲੋ, ਦੂਜੇ ਦੇ ਧਰਮ ਨੂੰ ਵੀ ਬੋਲੋ, ਸਾਡਾ ਹੀ ਧਰਮ ਚੰਗਾ ਬਾਕੀ ਧਰਮ ਮਾੜੇ? ਇਹ ਕਿਹੜਾ ਧਰਮ ਸਿਖਾਉਂਦਾ ਮੈਨੂੰ ਦੱਸ ਦਿਓ। ਪਰ ਅੱਜ ਕੱਲ ਪੰਜਾਬ 'ਚ ਚੱਲ ਰਿਹਾ ਹੈ ਜੀ, ਤੇ ਇਹ ਰਾਜਨੀਤਿਕ ਧਿਰਾਂ ਨੂੰ ਸੂਟ ਕਰਦਾ ਹੈ। ਇਹ ਸਮਝਣ ਦੀ ਲੋੜ ਹੈ ਸਾਡੇ ਲੀਡਰਾਂ ਨੂੰ। ਤੇ ਸਰਕਾਰ ਕਹਿੰਦੀ ਕਾਰਵਾਈ ਕਰਾਂਗੇ, ਹੁਣ ਵੀ ਮਾਨ ਸਾਹਿਬ ਕਾਰਵਾਈ ਕਰ ਲੈਣ, 5-7 ਨੂੰ ਅੰਦਰ ਦੇ ਦੇਣ, ਇਹ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਸਕਦਾ। ਸੋ ਸਵਾਲ ਇਹ ਹੈ ਕਿ ਉਹਨਾਂ ਦੀ ਨੀਅਤ ਹੈ, ਨੀਤੀ ਹੈ, ਜਾਂ ਸਿਰਫ ਭਾਸ਼ਣਬਾਜ਼ੀ ਹੈ, ਬਿਆਨ ਦਿੱਤਾ ਤੇ ਗੱਲ ਖਤਮ। ਤੇ ਹੁਣ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਕਹੀ ਜਾਂਦੇ ਨੇ ਜੀ ਅਸੀਂ ਲਾਇਸੈਂਸ ਰੱਦ ਕਰਾਂਗੇ। ਸੋ ਮੈਂ ਤਾਂ ਹੀ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਬੋਲਣਾ ਆਸਾਨ ਹੈ, ਕਰਨ ਤੋਂ ਪਹਿਲਾਂ ਬਾਅਦ ਚ ਲਿਓ ਕਿ ਕਿਤੇ ਉਲਟਾ ਨਾ ਹੋ ਜਾਵੇ ਸੁਰੱਖਿਆ ਵਾਪਸ ਲੈਣ ਵਾਲਾ ਕਾਂਡ। ਪੰਜਾਬ ਦੇ ਅੰਦਰ ਅੱਧੇ ਲੀਡਰ ਤਾਂ ਇਸੇ ਗੱਲੋਂ ਪੁੱਠਾ ਸਿੱਧਾ ਬੋਲਦੇ ਨੇ ਤਾਂ ਕਿ ਉਹਨੂੰ ਸੁਰੱਖਿਆ ਛਤਰੀ ਮਿਲ ਜਾਵੇ। ਸੋ ਇਹੋ ਜਿਹਿਆਂ ਨੂੰ ਸੁਰੱਖਿਆ ਵੀ ਮਿਲ ਜੂਗੀ, ਔਰ ਪ੍ਰਵੀਨ ਜੀ ਬੋਲਣਾ ਹੀ ਬੰਦ ਹੋ ਜਾਊਗਾ। ਜੇਲ੍ਹ 'ਚ ਰੱਖ ਲਓ ਉਹਨਾਂ ਨੂੰ ਸਾਰਿਆਂ ਨੂੰ। ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜਿਹੜੇ ਜ਼ਮੀਨਾਂ ਦੇ ਉੱਤੇ ਕਾਸ਼ਤ ਕਰਦੇ ਆ ਪੰਜਾਬ ਦੇ ਵਿੱਚ, ਉਹਨਾਂ 2 ਲੱਖ ਏਕੜ ਤੋਂ ਵੱਧ ਜਿਹੜੀਆਂ ਜ਼ਮੀਨਾਂ ਨੇ ਉਹ ਹੁਣ ਕਾਸ਼ਤਕਾਰਾਂ ਹੱਥੋਂ ਨਿਕਲ ਜਾਣਗੀਆਂ ਜੀ। ਵਜ੍ਹਾ ਕੀ ਹੈ? ਪ੍ਰਵੀਨ ਜੀ, ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰਹੀ ਹੈ ਤਦ ਤੋਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਨੇ ਅਸੀਂ ਉਹ ਕਬਜ਼ੇ ਛੁਡਾ ਰਹੇ ਹਾਂ, ਤੇ ਲਗਾਤਾਰ ਉਹਦੇ ਹਵਾਲੇ ਨਾਲ ਖਬਰਾਂ ਵੀ ਜਾਰੀ ਕਰਦੇ ਨੇ, ਪ੍ਰੈਸ ਨੋਟ ਵੀ ਜਾਰੀ ਕਰਦੇ ਨੇ, ਵੀਡੀਓ ਵੀ ਜਾਰੀ ਕਰਦੇ ਨੇ। ਮੁੱਖ ਮੰਤਰੀ ਸਾਹਿਬ ਨੂੰ ਵੀ ਢੋਲ ਲੈ ਕੇ ਨਾਲ ਲੈ ਜਾਂਦੇ ਨੇ ਕਿ ਹਾਂ ਲੋ ਜੀ ਅਸੀਂ ਜ਼ਮੀਨ ਖਾਲੀ ਕਰਾ ਲਈ। ਜਿਹੜੇ ਤਾਂ ਨਜਾਇਜ਼ ਕਬਜ਼ੇ ਨੇ, ਵੱਡੇ ਵਪਾਰਕ ਘਰਾਣਿਆਂ ਦੇ, ਪਿੰਡਾਂ ਦੇ ਧਨਾੜ ਲੋਕਾਂ ਦੇ, ਰਾਜਨੀਤਿਕ ਰਸੂਖ ਵਾਲੀਆਂ ਧਿਰਾਂ ਦੇ, ਉਹ ਖਾਲੀ ਹੋਣੇ ਚਾਹੀਦੇ। ਉਹ ਜ਼ਮੀਨਾਂ ਪੰਚਾਇਤ ਦੀ ਆਮਦਨ ਦਾ ਸਰੋਤ ਬਣਨੀਆਂ ਚਾਹੀਦੀਆਂ ਨੇ, ਉਹਨਾਂ ਦੀ ਆਮਦਨ ਪਿੰਡਾਂ ਤੇ ਲੱਗਣੀ ਚਾਹੀਦੀ ਹੈ। ਪਰ ਇਹ ਵੀ ਸੱਚਾਈ ਹੈ ਕਿ ਜਿਹੜੀਆਂ ਇਹ ਪੰਚਾਇਤੀ ਜ਼ਮੀਨਾਂ ਨੇ, ਇਹ ਲੋੜਵੰਦ ਗੈਰ ਜ਼ਮੀਨੇ ਲੋਕਾਂ ਨੂੰ ਉਹ ਆਰਥਿਕ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਔਰ ਜਾਤਕ ਤੌਰ ਤੇ ਵੀ ਉਹ ਵੰਡ ਕੀਤੀ ਜਾਂਦੀ ਰਹੀ ਹੈ ਪੰਜਾਬ 'ਚ। ਪੰਜਾਬ ਦੇ ਵਿੱਚ ਕਿੰਨੇ ਹੀ ਮਜ਼ਦੂਰ ਪਰਿਵਾਰਾਂ ਨੂੰ, ਬੇਜ਼ਮੀਨੇ ਪਰਿਵਾਰਾਂ ਨੂੰ, ਦਲਿਤ ਪਰਿਵਾਰਾਂ ਨੂੰ, ਪਿਛੜੇ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਪਲਾਟ ਕੱਟ ਕੇ ਕਮਰੇ ਵੀ ਪਾ ਕੇ ਦਿੱਤੇ ਗਏ ਨੇ, ਜਾਂ ਮਕਾਨ ਉਹਨਾਂ ਨੇ ਆਪ ਪਾ ਲਏ, ਜ਼ਮੀਨਾਂ ਦਿੱਤੀਆਂ ਗਈਆਂ, ਜਾਂ ਉਹਨਾਂ ਨੂੰ ਸਬਜ਼ੀਆਂ ਭਾਜੀਆਂ ਲਾਉਣ ਲਈ, ਜਾਂ ਕੁਝ ਨੂੰ ਖੇਤੀ ਲਈ ਜ਼ਮੀਨਾਂ ਦਿੱਤੀਆਂ ਗਈਆਂ, ਤੇ ਉਹ ਜ਼ਮੀਨਾਂ ਦੇ ਉੱਤੇ ਉਹ ਆਪਣਾ ਘਰ-ਬਾਰ ਚਲਾਉਂਦੇ ਰਹੇ। ਤੇ ਕਈ ਵਾਰ ਤਾਂ ਇਹ ਹੋ ਗਿਆ ਕਿ ਉਹ ਅੱਗੇ ਕਈ ਲੋਕਾਂ ਨੇ ਤਾਂ ਜਦੋਂ ਮਾਲਕੀਅਤ ਹੋ ਗਈ 20-20 ਸਾਲ 25 ਸਾਲ ਹੋ ਗਏ ਬਹੁੰਦਿਆਂ ਨੂੰ, 3-3 4-4 ਪੀੜ੍ਹੀਆਂ ਹੋ ਗਈਆਂ ਕਈਆਂ ਨੂੰ, ਉਹ ਅੱਗੇ ਵਿਕ ਵੀ ਗਈਆਂ ਇਹਨਾਂ 'ਚੋਂ ਕਈ ਜ਼ਮੀਨਾਂ। ਇਹ ਵੀ ਹੈਗਾ ਇੱਕ ਪਹਿਲੂ। ਤੇ ਇਸ ਲਈ ਹੁਣ
ਜਿਹੜੀਆਂ ਤਾਂ ਜ਼ਮੀਨਾਂ ਗਰੀਬ ਪਰਿਵਾਰਾਂ ਕੋਲ ਨੇ, ਕਮਜ਼ੋਰ ਪਰਿਵਾਰਾਂ ਕੋਲ ਨੇ, ਦਲਿਤ ਪਰਿਵਾਰਾਂ ਕੋਲ ਨੇ, ਬੇਜ਼ਮੀਨੇ ਪਰਿਵਾਰਾਂ ਕੋਲ ਨੇ, ਉਹ ਚਾਹੇ ਉਹ ਮਕਾਨ ਦੇ ਰੂਪ ਚ ਨੇ ਉੱਥੇ, ਚਾਹੇ ਉਹਨਾਂ ਦਾ ਬਾੜਾ ਬਣਾਇਆ, ਉਹਨਾਂ ਨੇ ਬੱਕਰੀਆਂ ਪਾਲੀਆਂ ਨੇ, ਚਾਹੇ ਉਹਨਾਂ ਨੇ ਸਬਜ਼ੀਆਂ ਲਾਈਆਂ ਨੇ, ਚਾਹੇ ਮਾੜੀ ਮੋਟੀ ਖੇਤੀ ਕਰਦੇ ਨੇ, ਜੇ ਉਹਨਾਂ ਤੋਂ ਵਾਪਸ ਲੈਣੀਆਂ ਤਾਂ ਇਹ ਦਰਸੀਸ ਵਰਗਾ ਕੰਮ ਹੈ। ਤਾਂ ਇਹ ਘਟੀਆ ਮਾਨਸਿਕਤਾ ਵਰਗਾ ਕੰਮ ਹੈ। ਇਹ ਕੋਈ ਫਿਰ ਢੋਲ ਵਜਾਉਣ ਵਾਲਾ ਕੰਮ ਨਹੀਂ ਕਰ ਰਹੀ ਸਰਕਾਰ। ਇਹ ਸਾਰਾ ਵਰਗ ਉਹ ਹੈ ਜਿਹਨੇ ਆਮ ਆਦਮੀ ਪਾਰਟੀ ਨੂੰ ਵੋਟ ਵੀ ਖੁੱਲ ਕੇ ਪਾਈ ਹੈ, ਤੇ ਇਹ ਸਰਕਾਰ ਆਪਣੇ ਪੈਰ ਤੇ ਵੀ ਕਹਾੜੀ ਮਾਰ ਰਹੀ ਹੈ ਜੀ। ਤੇ ਦੂਸਰਾ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀਆਂ ਧਿਰਾਂ ਮਤਲਬ ਕਿ ਅੱਗੇ ਵੇਚ ਚੁੱਕੀਆਂ ਨੇ ਜ਼ਮੀਨਾਂ, ਔਰ ਪਤਾ ਲੱਗ ਰਿਹਾ ਪ੍ਰਵੀਨ ਜੀ ਦੇ ਵਿੱਚ ਕਿੰਨੀਆਂ ਜ਼ਮੀਨਾਂ ਉਹ ਨੇ ਜਿਹੜੀਆਂ 8-8 10-10 ਵਾਰ ਵਿਕ ਲੀਆਂ। ਉੱਥੇ ਉਹਦੀ ਭਰਪਾਈ ਕੌਣ ਕਰੂਗਾ? ਉੱਥੇ ਉਹ ਕਿਹਦੀ ਗਲਤੀ ਹੈ, ਕਿਹਦੀ ਨਲਾਇਕੀ ਹੈ? ਕਿੱਥੇ ਤੱਕ ਇਹ ਜਾਂਚ ਜਾਊਗੀ ਵੀ, ਜਾਂ ਸਿਰਫ ਰਾਜਨੀਤਿਕ ਡਰਾਮਾ ਬਣ ਕੇ ਰਹਿ ਜਾਊਗਾ? ਮੈਂ ਫੇਰ ਕਹਿਣਾ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਕਬਜ਼ੇ ਕੀਤੇ ਨੇ, ਹਾਂਜੀ, ਉਹਨਾਂ ਦੇ ਵੀ ਕਬਜ਼ੇ ਰਹੇ ਨੇ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਹੁਣ ਵੀ ਉਹਨਾਂ ਨੇ ਜ਼ਮੀਨਾਂ ਦੱਬੀਆਂ ਨੇ ਉਹਨਾਂ ਦੇ ਉੱਤੇ ਉਹ ਖਾਲੀ ਹੋਣੀ ਚਾਹੀਦੀ ਹੈ। ਪਰ ਆ ਵਰਗ ਦੇ ਹਵਾਲੇ ਨਾਲ ਮੈਨੂੰ ਫਿਕਰਮੰਦੀ ਖੜੀ ਹੈ ਕਿ 2 ਲੱਖ ਵੱਧ ਤੋਂ ਏਕੜ ਤੋਂ ਜ਼ਮੀਨ ਹੈ, ਤੇ ਕਹਿੰਦੇ ਜੀ ਹਰਿਆਣੇ ਦੀ ਤਰਜ਼ ਤੇ ਹੁਣ ਪੰਜਾਬ ਕੰਮ ਕਰ ਰਿਹਾ ਕਿ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਦੀ ਮਾਲਕੀ ਹੈ ਜਿਹੜੀ ਉਹ ਵਾਪਸ ਪੰਚਾਇਤਾਂ ਦੇ ਹਵਾਲੇ ਜਾਣੀ। ਇਹਦੇ ਨਾਲ ਕਿਤੇ ਪੰਜਾਬ 'ਚ ਇੱਕ ਨਵਾਂ ਟਕਰਾਵ ਨਾ ਖੜਾ ਹੋ ਜਾਵੇ, ਨਵੀਂ ਮਤਲਬ ਕਿ ਪਿੰਡਾਂ ਦੇ ਵਿੱਚੋਂ ਇੱਕ ਨਵੀਂ ਜੰਗ ਵਰਗੀ ਕਿਤੇ ਇਹ ਨਾ ਹੋਵੇ ਕਿ ਪਿੰਡਾਂ ਦੇ ਵਿੱਚੋਂ ਠਿੱਕਰੀ ਪਹਿਰੇ ਲੱਗਦੇ ਹੁੰਦੇ ਸੀ, ਉਹ ਨਵੇਂ ਤਰ੍ਹਾਂ ਦੇ ਠਿੱਕਰੀ ਪੈਰੇ ਲੱਗਣੇ ਸ਼ੁਰੂ ਹੋ ਜਾਣ ਕਿ ਲੀਡਰਾਂ ਦਾ ਅਫਸਰਾਂ ਦਾ ਆਉਣਾ ਬੰਦ ਹੋ ਜਾਵੇ। ਉਹਦੇ ਨਾਲ ਪ੍ਰਸ਼ਾਸਨ ਨਾਲ ਟਕਰਾਅ ਵੀ ਵੱਧ ਜਾਂਦਾ ਹੈ। ਬਿਜਲੀ ਵਾਲੇ ਚੱਲ ਜਾਣ, ਆਪਣੇ ਤਾਂ ਬਿਜਲੀ ਵਾਲੇ ਨੂੰ ਬੰਨ ਲੈਂਦੇ ਨੇ, ਨਾਲੇ ਕੁੰਡੀ ਲਾਈ ਹੁੰਦੀ ਹੈ ਤਾਰ ਦੀ, ਜੀ, ਤੇ ਤਾਂ ਵੀ ਬਿਜਲੀ ਵਾਲੇ ਨੂੰ ਬੰਨ ਲੈਂਦੇ ਨੇ। ਆਪ ਗਲਤੀ ਵੀ ਕਰਦੇ ਨੇ ਤੇ ਫਿਰ ਵੀ ਮੁਲਾਜ਼ਮ ਨੂੰ ਇਹ ਕੁੱਟ ਲੈਂਦੇ ਨੇ। ਤੇ ਇੱਥੇ ਤਾਂ ਜੇਕਰ ਧੱਕੇਸ਼ਾਹੀ ਕਰੂਗੀ ਸਰਕਾਰ ਤੇ ਪ੍ਰਸ਼ਾਸਨ, ਫਿਰ ਤਾਂ ਲੋਕ ਕੀ ਕਰਨਗੇ? ਤੁਸੀਂ ਆਪ ਹਿਸਾਬ ਲਾ ਲਓ। ਸੋ ਇਸ ਲਈ ਫਿਕਰਮੰਦੀ ਖੜੀ ਹੈ ਪ੍ਰਵੀਨ ਜੀ। ਸ਼ਰਮਾ ਜੀ, ਪਤਾ ਨਹੀਂ ਕਿਉਂ ਏਦਾਂ ਲੱਗ ਰਿਹਾ ਵੀ ਜਿਵੇਂ ਨਾ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ, ਉਹਨੂੰ ਦਫੇੜ ਪਾਉਣ ਦਾ ਯਤਨ ਕੀਤਾ ਹੋਵੇ, ਤੇ ਜਿਹੜੀਆਂ ਧਿਰਾਂ, ਜਿਹੜੇ ਪਹਿਲੂ, ਜਿਹੜੇ ਸਮਾਜ ਦੇ ਪੱਖ ਕਿਸਾਨੀ ਅੰਦੋਲਨ ਦੇ ਵਿੱਚ ਇਕਜੁੱਟ ਹੋ ਕੇ ਲੜ ਰਹੇ ਸੀਗੇ, ਉਹ ਪਤਾ ਨਹੀਂ ਕਿਉਂ ਹੁਣ ਟਕਰਾਅ ਦੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਸਭ ਜਾਣਦੇ ਆ ਕਿ ਇਹ ਭਾਜਪਾ ਮੋਦੀ ਦੀਆਂ ਚਾਲਾਂ ਨੇ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ, ਜਿਹਦੇ ਵਿੱਚ ਸਾਡੇ ਜ਼ਿਮੀਂਦਾਰ ਭਰਾ ਕਿਸਾਨ, ਜਿਹਦੇ ਵਿੱਚ ਹਰ ਕੋਈ ਆਉਂਦਾ, ਪੰਜਾਬ ਦਾ ਹਿੰਦੂ ਆੜਤੀਆ ਵਰਗ, ਪੰਜਾਬ ਦੇ ਵਿੱਚ ਦਲਿਤ ਭਾਈਚਾਰਾ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਲੜਿਆ, ਬਿਲਕੁਲ ਜਿੱਤਿਆ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਉੱਥੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਸੀ, ਉੱਥੇ ਕਿਸਾਨੀ ਵਾਲਾ ਹਰਾ ਝੰਡਾ, ਕਿਸਾਨ ਮਜ਼ਦੂਰ ਏਕਤਾ ਵਾਲਾ, ਉੱਥੇ ਲਾਲ ਝੰਡੇ ਵੀ ਲੱਗੇ ਹੋਏ ਸੀ। ਮਤਲਬ ਜੀ ਸਵੇਰੇ ਗੁਰਬਾਣੀ, ਸ਼ਾਮ ਨੂੰ ਹਨੂਮਾਨ ਚਾਲੀਸਾ। ਹਾਂਜੀ, ਬਿਲਕੁਲ ਏਦਾਂ ਹੋਇਆ, ਹਨਾ। ਕਿੱਡੀ ਸੋਹਣੀ ਖੂਬਸੂਰਤੀ ਸੀ, ਕਿੱਡਾ ਵਧੀਆ ਉਹ ਮਾਹੌਲ ਸੀਗਾ ਵੀ ਹਰ ਆਈਡੀਓਲੋਜੀ, ਹਰ ਵਿਚਾਰਧਾਰਾ, ਹਰ ਭਾਈਚਾਰਕ ਸਾਂਝ ਔਰ ਬੜੀ ਪਕੀਦਾ ਹੋਈ, ਔਰ ਲੋਕਾਂ ਦੇ ਗਿਲੇ ਸ਼ਿਕਵੇ ਦੂਰ ਹੋਏ। ਔਰ ਮੈਂ ਕਹਿੰਦਾ ਕਿ ਇਕੱਲਾ ਇਹ ਨਹੀਂ ਖੱਟਿਆ ਕਿ ਬਿੱਲ ਵਾਪਸ ਕਰਾ ਲਏ, ਅਸੀਂ ਬਹੁਤ ਕੁਝ ਹੋਰ ਵੀ ਖੱਟਿਆ, ਜਿਹੜਾ ਉਹ ਸਰਕਾਰਾਂ ਨੂੰ, ਰਾਜਨੀਤਿਕ ਧਿਰਾਂ ਨੂੰ ਪਸੰਦ ਨਹੀਂ ਹੈ ਨਾ, ਪਸੰਦ ਨਹੀਂ ਹੈ। ਸੋ ਕਦੇ SYL ਵਾਲੀ ਸਿੰਝ ਛੇੜ ਦੇਣੀ, ਔਰ ਉਧਰੋਂ 4 ਹਰਿਆਣੇ ਦੇ ਟੋਟਰੂ ਆ, ਉਹਨਾਂ ਤੋਂ ਬਿਆਨ ਦਵਾ ਦੇਣਾ, 1-2 ਇੱਧਰ ਬੈਠੇ ਆ, ਉਹ ਪਤਾ ਪੱਖ ਤਾਂ ਉਹਨਾਂ ਨੇ ਸੈਂਟਰ ਵਾਲੇ ਪੂਰਨ, ਬੋਲੀ ਤਾਂ ਦਿੱਲੀ ਵਾਲੀ ਹੋਈ ਆ, ਉਹ ਬੋਲੀ ਜਾਣੀ ਹੈ। ਸੋ ਜਿਵੇਂ ਤੁਸੀਂ ਖਬਰਾਂ ਤੇ ਚਰਚਾ ਕਰਦੇ ਰਹਿੰਦੇ ਹੋ ਜਾਂ ਸਵੇਰ ਦਾ ਪ੍ਰੋਗਰਾਮ ਹੁੰਦਾ, ਉੱਥੋਂ ਜਿਹੜੀ ਉਹਦੇ ਚੋਂ ਉਹ ਜਿਹੜਾ ਤੱਤਸਾਰ ਕੱਢੀਦਾ ਉਹ ਇਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ 84 ਸਿੱਖ ਕਤਲੇਆਮ, ਸਿੱਖ ਭਾਈਚਾਰੇ ਦੇ ਲਈ ਉਹ ਨਸੂਰ ਹੈ ਜਿਹੜਾ ਹਮੇਸ਼ਾ ਰਿਸਦਾ ਰਹਿੰਦਾ, ਤੇ ਇਹ ਸਾਡੇ ਸਿਸਟਮ ਦੇ ਉੱਤੇ ਇੱਕ ਕਲੰਕ ਵੀ ਕਿਹਾ ਜਾ ਸਕਦਾ, ਬੇਝਿਜਕ। ਹੁਣ ਅਸਲ ਦੇ ਵਿੱਚ ਇਹਨਾਂ ਕਈ ਮਾਮਲਿਆਂ ਦੀ ਜਾਂਚ ਛਿੜੀ ਸੀਗੀ, ਪਰ 200 ਮਾਮਲਿਆਂ ਦੀ ਜਾਂਚ ਜਿਹੜੀ ਹੈ ਉਹਦੇ ਤੋਂ SIT ਨੇ ਹੱਥ ਖੜੇ ਕਰ ਦਿੱਤੇ। ਪ੍ਰਵੀਨ ਜੀ, 38 ਸਾਲ ਦਾ ਵਕਤ ਹੋ ਚੁੱਕਿਆ ਜੀ, ਤੇ 38 ਸਾਲਾਂ ਬਾਅਦ ਵੀ ਮਤਲਬ ਸਿੱਟ ਇਹ ਕਹਿ ਕੇ ਸਾਡੇ ਕੋਲ ਕੋਈ ਤੱਥ ਨਹੀਂ ਹੈਗੇ, ਅਸੀਂ ਪੜਤਾਲ ਕਰਨ ਦੀ ਸਥਿਤੀ 'ਚ ਨਹੀਂ ਹੈਗੇ, ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ। ਜੀ ਤੇ ਇੱਥੋਂ ਹਿਸਾਬ ਲਾਓ ਕਿ ਪੁਲਿਸ ਤੇ ਪ੍ਰਸ਼ਾਸਨ ਕਿਹਦੇ ਇਸ਼ਾਰਿਆਂ ਤੇ ਚੱਲਦਾ ਇੰਨੇ ਸਾਲਾਂ ਤੋਂ, ਕੌਣ ਚਲਾਉਂਦਾ? ਅਸਲ 'ਚ ਮਾਮਲਾ ਇਹ ਦਿੱਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਦੁਬਾਰਾ ਇਸ ਦੇ ਹਵਾਲੇ ਨਾਲ ਗੱਲ ਕੀਤਾ ਸੀ ਕਿ ਕਈ ਕੇਸਾਂ ਨੂੰ ਨਾ ਫਾਈਲ ਬੰਦ ਕਰ ਦਿੱਤਾ ਗਿਆ ਸੀਗਾ, ਕਈ ਕੇਸਾਂ ਦਾ ਇਹਦੇ ਭੋਗ ਪਾਤਾ ਗਿਆ ਸੀ, ਮਾਮਲੇ ਬੰਦ ਕਰਤੇ ਸੀ। ਇਹਨਾਂ 'ਚੋਂ ਲਗਭਗ 198 ਦੇ ਕਰੀਬ ਅਜਿਹੇ ਮਾਮਲੇ ਸੀ ਜਿਨ੍ਹਾਂ ਦੀ ਮੁੜ ਜਾਂਚ ਲਈ, ਮੁੜ ਘੋਖ ਲਈ, ਮੁੜ ਪੜਚੋਲ ਲਈ ਪਟੀਸ਼ਨ ਦਾਖਲ ਹੋਈ ਸੀ, ਤੇ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ 2 ਮੈਂਬਰੀ ਸਿੱਟ ਬਣਾਈ ਗਈ ਸੀ। ਉਹ 2 ਮੈਂਬਰੀ ਸਿੱਟ ਨੇ ਜਦੋਂ 198 ਮਾਮਲਿਆਂ ਦੀ ਪੜਚੋਲ ਸ਼ੁਰੂ ਕੀਤੀ, ਤਦ ਉਹਨਾਂ ਨੇ ਕੋਰਟ ਦੇ ਅੰਦਰ ਆਪਣਾ ਜਵਾਬ ਦਾਖਲ ਕਰਾਇਆ
ਕਿ ਜੀ ਸਾਡੇ ਹੱਥ ਖੜੇ ਨੇ, ਅਸੀਂ ਇਹਨਾਂ 200 ਮਾਮਲਿਆਂ ਦੀ ਮੁੜ ਪੜਚੋਲ ਨਹੀਂ ਕਰ ਸਕਦੇ, ਸਮਾਂ ਇੰਨਾ ਜ਼ਿਆਦਾ ਲੰਘ ਚੁੱਕਿਆ। ਤੇ ਇਹ ਮਾਮਲਿਆਂ ਦੇ ਵਿੱਚੋਂ ਕੁਝ ਮਾਮਲੇ ਤਾਂ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮਤਲਬ ਕਿ ਸਾਨੂੰ ਐ ਹੁੰਦਾ ਕਿ ਹੁਣ ਕਰਾਂਗੇ ਕੀ। ਜਿਵੇਂ ਉਦਾਹਰਨ ਦਿੱਤੀ ਗਈ ਕਿ ਇੱਕ ਮਾਮਲਾ ਅਜਿਹਾ ਆਇਆ ਪ੍ਰਵੀਨ ਜੀ ਕਿ 199 ਦੇ ਕਰੀਬ ਕੇਸ ਸੀਗੇ ਇਹ ਜਿਨ੍ਹਾਂ ਦੀ ਜਾਂਚ ਹੋ ਰਹੀ, 198 ਦੇ ਕਰੀਬ ਕੇਸ ਸੀ, ਉਹਨਾਂ ਦੇ ਵਿੱਚ ਇੱਕ ਮਾਮਲਾ ਅਜਿਹਾ ਆਇਆ ਕਿ ਇੱਕ ਰਿਪੋਰਟ ਦਰਜ ਕੀਤੀ ਗਈ ਤੇ 337 ਸ਼ਿਕਾਇਤਾਂ ਸੀਗੀਆਂ। 84 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ 337 ਸ਼ਿਕਾਇਤਾਂ ਸੀਗੀਆਂ, ਜਿਹਦੇ ਵਿੱਚ ਅੱਗ ਲਾਉਣ ਦੀਆਂ ਘਟਨਾ ਵੀ, ਲੁੱਟ ਖੋਹ ਦੀਆਂ ਘਟਨਾ ਵੀ, ਕਤਲ ਦੀਆਂ ਘਟਨਾਵਾਂ ਵੀ। ਤੇ ਇਹ ਸਾਰੀਆਂ ਦੀਆਂ ਮਤਲਬ ਕਿ 337 ਸ਼ਿਕਾਇਤਾਂ ਦੀ ਇੱਕੋ FIR ਕੱਟ ਦਿੱਤੀ ਗਈ ਜੀ। ਤੋਂ ਇੱਕੋ FIR ਦੇ ਵਿੱਚ ਕਿੰਨੇ ਕਤਲ ਦੇ ਮਾਮਲੇ ਨੇ, ਕਿੰਨੇ ਹੀ ਜ਼ਖਮੀਆਂ ਦੇ ਮਾਮਲੇ ਨੇ, ਕਿੰਨੇ ਹੀ ਘਰਾਂ ਦੇ ਅੱਗਾਂ ਦੇ ਮਾਮਲੇ ਨੇ, ਕਿੰਨੇ ਹੀ ਘਰਾਂ ਦੇ ਲੁੱਟ ਖੋਹ ਦੇ ਮਾਮਲੇ ਨੇ, ਕੋਈ ਸੜਕ ਤੇ ਹਾਦਸਾ ਵਾਪਰਿਆ, ਕੋਈ ਘਰ ਤੇ ਵਾਪਰਿਆ। ਤੇ ਉਹ ਸਾਰੇ ਮਾਮਲੇ ਰਲ ਗੱਡ ਕਰਕੇ ਇਕੱਠੇ ਕਰਤੇ ਤੇ 498 ਅਜਿਹੇ ਹਾਦਸੇ ਜਿਹੜੇ ਮਤਲਬ ਕੋਈ ਸੜਕ ਤੇ ਸਾਈਕਲ ਤੇ ਜਾਂਦਾ, ਸਕੂਟਰ ਤੇ ਜਾਂਦਾ, ਦੁਕਾਨ ਤੇ ਬੈਠਾ, ਉਹ 498 ਹਾਦਸੇ ਵੀ ਬਾਅਦ ਚੋਂ ਇਸੇ FIR ਨਾਲ ਜੋੜ ਦਿੱਤੇ ਗਏ। ਤੇ ਹੁਣ ਇਹ ਸਾਰੇ ਮਾਮਲਿਆਂ ਦੀ ਇਕੱਠਿਆਂ ਦੀ ਜਾਂਚ ਕਹਿੰਦੇ ਜੀ ਦੱਸੋ ਜੀ, ਹੁਣ ਨਾ ਪੁਲਿਸ ਸਾਨੂੰ ਥਹੁ ਦੱਸਦੀ ਆ, ਨਾ ਪਤਾ ਦੱਸਦੀ ਆ, ਨਾ ਉਹਨਾਂ ਕੋਲ ਸ਼ਿਕਾਇਤਾਂ ਦਾ ਰਿਕਾਰਡ ਹੈ, ਨਾ ਕੁਛ ਹੈ, ਅਸੀਂ ਕਿੱਧਰ ਨੂੰ ਜਾਈਏ। ਹੋਰ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਪ੍ਰਵੀਨ ਜੀ ਇਸ ਸਿਸਟਮ ਦੀ ਕਿ ਇਸ 200 ਮਾਮਲਿਆਂ ਦੀ ਜਦੋਂ ਪੜਚੋਲ ਸ਼ੁਰੂ ਹੋਈ ਤਦ ਜਵਾਬ ਦਿੰਦਿਆਂ ਹੁਣ ਇਹ ਸਿੱਟ ਨੇ ਦੱਸਿਆ ਕਿ ਇਹਦੀ ਪੜਤਾਲ ਦੇ ਲਈ ਇੱਕ ਅਧਿਕਾਰੀ ਤਾਇਨਾਤ ਹੈ ਜੀ। ਇੱਕ ਬੰਦਾ ਇਹਨਾਂ ਸਾਰੇ ਮਾਮਲਿਆਂ ਦੀ ਕਿਵੇਂ ਜਾਂਚ ਕਰ ਸਕਦਾ, ਤੁਸੀਂ ਇੱਥੋਂ ਹਿਸਾਬ ਲਾ ਲਓ। ਹੁਣ 200 ਮਾਮਲਿਆਂ ਦੇ ਵਿੱਚ ਇੱਕ ਮਾਮਲਾ ਅਜਿਹਾ ਸਮਝ ਲਓ ਜੀ, ਇੱਕ ਉਦਾਹਰਨ ਹੈ ਇਹ ਕਿ ਨਾ 200 ਮਾਮਲਿਆਂ ਚੋਂ ਇੱਕ ਮਾਮਲਾ ਅਜਿਹਾ ਜਿਸ ਚੋਂ 337 ਸ਼ਿਕਾਇਤਾਂ ਵਾਲੀ ਇੱਕ FIR, ਉਹ ਇੱਕੋ ਮਾਮਲਾ ਗਿਣਿਆ ਜਾ ਰਿਹਾ ਜੀ, ਪਰ ਉਹ ਚ 337 ਇੱਕ ਨੇ, 498 ਹਾਦਸੇ ਇੱਕ ਨੇ। ਤੇ ਹੁਣ ਇਹ ਜੇ 198 ਮਾਮਲੇ ਕੁੱਲ ਦੇਖ ਲਓ ਫਿਰ ਕਿੰਨੇ ਮਾਮਲੇ ਨੇ ਉਹਨਾਂ ਦੇ ਅੰਦਰ। ਸੋ ਉਹਨਾਂ ਦੇ ਪੜਚੋਲ ਦੇ ਲਈ ਇੱਕ ਅਧਿਕਾਰੀ ਲਾ ਦਿਓ ਤੁਸੀਂ ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਘੋਖ ਕਰੇਗਾ, ਕੀ ਜਾਂਚ ਕਰੇਗਾ। ਤੇ 2 ਮੈਂਬਰੀ ਸਿੱਟ ਹੈ ਤੇ ਸਿੱਟ ਕਹਿੰਦੀ ਜੀ ਇੰਨੇ ਸਾਲਾਂ ਬਾਅਦ ਨਾ ਸਾਨੂੰ ਹੁਣ ਵਾਲੀ ਪੁਲਿਸ ਕੋਈ ਸਾਥ ਦੇ ਰਹੀ ਹੈ, ਨਾ ਉਹਨਾਂ ਕੋਲ ਰਿਕਾਰਡ ਮਿਲਦਾ ਹੈ, ਨਾ ਪ੍ਰਸ਼ਾਸਨ ਸਾਨੂੰ ਸਾਥ ਦੇ ਰਿਹਾ, ਇਸ ਲਈ ਸਾਡੇ ਹੱਥ ਖੜੇ ਨੇ। ਸੋ ਇਹ ਸਾਰਾ ਕੁਛ ਕਿਹਦੀ ਸ਼ਹਿ ਤੇ ਕਿਹੜੀ ਰਾਜਨੀਤਿਕ ਧਿਰਾਂ ਉਹਦੇ ਵਿੱਚ ਸ਼ਾਮਲ ਸੀ, ਇਹ ਸਾਰਿਆਂ ਨੂੰ ਜੱਗ ਜ਼ਾਹਰ ਹੈ ਕਿ ਕਾਂਗਰਸ ਦੇ ਰਾਜ ਦੇ ਵਿੱਚ ਜੋ ਕੁਛ ਵਾਪਰਿਆ ਤੇ ਉਹ ਤੋਂ ਬਾਅਦ ਕਾਂਗਰਸ ਨੇ ਇਸ ਨੂੰ ਦਬਾਉਣ ਦੀ, ਇਸ ਅੱਗ ਨੂੰ ਬੁਝਾਉਣ ਦੇ ਨਾਂ ਦੇ ਉੱਤੇ ਫਾਈਲਾਂ ਹੀ ਬੁਝਾ ਦਿੱਤੀਆਂ, ਜਿਵੇਂ ਫਾਈਲਾਂ ਨੂੰ ਹੀ ਫੂਕ ਦਿੱਤਾ ਤੇ ਉਹ ਰਿਕਾਰਡ ਵੀ ਨਾ ਕਿਤੇ ਮਿਲਿਆ। ਤੇ ਉਹਦੇ ਵਿੱਚ ਰਾਜਨੀਤਿਕ ਧਿਰਾਂ ਜਿਹੜੀਆਂ ਸ਼ਾਮਲ ਸੀਗੀਆਂ ਤੇ ਅੱਜ ਤੱਕ ਦੇ ਦੌਰ 'ਚ ਆਉਂਦੇ ਇਨਸਾਫ ਦਾ ਡਰਾਮਾ ਕਰ ਰਹੀਆਂ ਨੇ। ਚਾਹੇ ਭਾਜਪਾ ਨੇ ਲੰਮੇ ਸਮੇਂ ਰਾਜ ਕਰ ਲਿਆ, ਇਸ 'ਚ ਅਕਾਲੀ ਦਲ ਵੀ ਭਾਈਵਾਲ ਰਿਹਾ ਤੇ ਉਹ ਡਰਾਮਾ ਹੀ ਜਾਰੀ ਹੈ। ਤੇ ਅੱਜ ਦੀ ਤਰੀਕ ਦੇ ਵਿੱਚ ਆ ਤੱਥ ਸਾਡੇ ਸਾਹਮਣੇ ਆ ਕਿ 200 ਮਾਮਲਿਆਂ ਦੀ ਜਾਂਚ ਦੀ ਪੜਤਾਲ 1984 ਵਾਲੇ ਮਾਮਲਿਆਂ ਦੀ ਸਿੱਟ ਨੇ ਹੱਥ ਖੜੇ ਕਰਕੇ ਇੱਕ ਤਰ੍ਹਾਂ ਨਾਲ ਬੰਦ ਹੋ ਗਿਆ ਕਿ ਪੁਲਿਸ ਤੇ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ। ਪੁਲਿਸ ਤੇ ਪ੍ਰਸ਼ਾਸਨ ਨੇ ਕਦੋਂ ਲੋਕਾਂ ਦਾ ਸਾਥ ਦਿੱਤਾ, ਮੈਨੂੰ ਦੱਸ ਦਿਓ ਪ੍ਰਵੀਨ ਜੀ। ਬਿਲਕੁਲ ਸਹੀ ਆ। ਹੁਣ ਤਾਂ ਜ਼ਖਮਾਂ ਉੱਤੇ ਨਮਕ ਛਿੜਕਿਆ ਜਾ ਰਿਹਾ, ਵਾਰ-ਵਾਰ ਇਹਨਾਂ ਨੂੰ ਛੇੜ ਕੇ ਨਾ। ਇੱਕ ਖਬਰ ਆਪਾਂ ਕਾਫੀ ਦਿਨ ਪਹਿਲਾਂ ਸਾਂਝੀ ਕੀਤੀ ਸੀਗੀ ਸ਼ਰਮਾ ਜੀ, ਜਿਸ ਦਿਨ ਤੁਸੀਂ ਦੱਸਿਆ ਸੀਗਾ ਕਿ ਜਿਹੜੇ ਮਾਈਨਿੰਗ ਮਿਨਿਸਟਰ ਨੇ ਉਹਨਾਂ ਨੇ ਅਖੀਰ ਤੇ ਇਹ ਕਹਿ ਕੇ ਖਹਿੜਾ ਛਡਾਇਆ ਵੀ ਮੈਂ ਤਾਂ 2 ਕਰੋੜ ਰੁਪਇਆ ਪਿੰਡ ਨੂੰ ਦੇਣਾ ਚਾਹੁੰਦਾ ਸੀਗਾ, 25,000 ਰੇਕ ਕਰਨ ਨੂੰ। ਖੈਰ ਇਹ ਪਤਾ ਨਹੀਂ ਕਿਹੜਾ ਕਾਇਦਾ ਕਾਨੂੰਨ ਆ ਜਿਹਦੇ ਤਹਿਤ ਇਹ ਜਿਹੜੇ ਲੋਕ ਨੇ ਇਹ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਭਾਈ ਨਜਾਇਜ਼ ਕੰਮ ਕਰਾ ਕੇ ਵੀ ਗ੍ਰਾਂਟਾਂ ਦਿੱਤੀਆਂ ਜਾ ਸਕਦੀਆਂ। ਖੈਰ ਹੁਣ ਮੰਤਰੀ ਦੀ ਸ਼ਹਿ ਤੇ ਹੋ ਰਹੀ ਹੈ ਨਜਾਇਜ਼ ਮਾਈਨਿੰਗ, ਇਹਦੇ ਜਮਾਂ ਸ਼ਰੇਆਮੀ ਗੱਲ ਸਾਫ਼ ਚਿੱਟੀ ਦੇ ਐਲੀਗੇਸ਼ਨ ਲਾਤੇ। ਇਹ ਉਸੇ ਪਿੰਡ ਦੇ ਭਲਾਣ ਦੀ ਜਾਂ ਉਸ ਇਲਾਕੇ ਦੀ ਜਿਹੜੀ ਮਾਈਨਿੰਗ ਰੋਕਣ ਵਾਲੀ ਕਮੇਟੀ ਹੈ ਜੀ, ਉਹਨੇ ਕਹੀ ਹੈ ਇਹ ਗੱਲ ਜੀ। ਉਹ ਕਹਿੰਦੇ ਜੀ ਕਿ ਮੰਤਰੀ ਦੀ ਸ਼ਹਿ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਕੱਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਨੇ ਜੀ, ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਸੀ ਤੇ ਪ੍ਰੈਸ ਕਲੱਬ ਦੇ ਬਾਹਰ ਸਿਵਲ ਵਰਦੀ 'ਚ ਪੁਲਿਸ ਫਿਰਦੀ ਸੀ ਕਿ ਬੰਦੇ ਚੱਕ ਲੈਣੇ ਸੀ ਜਿਨ੍ਹਾਂ ਤੇ ਅਸੀਂ ਪਰਚੇ ਕੀਤੇ ਹੋਏ ਆ ਮਾਈਨਿੰਗ। ਔਰ ਪਰਚੇ ਕਹਿੰਦੇ ਕਿ ਉਹਨਾਂ ਤੇ ਕੀਤੇ ਹੋਏ ਆ ਜਿਹੜੇ ਮਾਈਨਿੰਗ ਰੋਕਣ ਜਾਂਦੇ ਆ। ਇਹ ਤੋਂ ਵੱਧ ਹੋਰ ਹੈਰਾਨੀ ਹੋ ਸਕਦੀ ਹੈ ਕਿ ਪਿੰਡ ਭਲਾਣ ਦੇ ਆਮ ਵਾਸੀਆਂ ਦੇ ਉੱਤੇ ਜਿਹੜੇ ਮਾਈਨਿੰਗ ਦੇ ਖਿਲਾਫ ਬੋਲ ਰਹੇ ਸੀ ਉਹਨਾਂ ਦੇ ਉੱਤੇ ਡੰਡਾ ਭਰਾਇਆ ਗਿਆ ਜੀ, ਉਹਨਾਂ ਤੇ ਲਾਠੀਚਾਰਜ ਹੋਈ। ਤੇ ਮੰਤਰੀ ਸਾਹਿਬ ਦਾ ਕਹਿਣਾ ਇਹ ਹੈ ਕਿ ਅਸੀਂ ਤਾਂ ਇਹ ਸਰਕਾਰੀ ਰਿਕਾਰਡ ਦੇ ਤੌਰ ਤੇ, ਸਰਕਾਰੀ ਤੌਰ ਤੇ ਗਾਦ ਕੱਢ ਰਹੇ ਸੀ, ਉਹ ਗਾਦ ਨਾਲ ਜਿਹੜਾ ਰੇਤਾ ਨਿਕਲਦਾ ਉਹ ਖਜ਼ਾਨੇ 'ਚ ਜਾਂਦਾ ਤੇ ਉਹਦਾ ਪੈਸਾ ਪਿੰਡ ਨੂੰ ਆਉਂਦਾ, ਇਹ ਤਾਂ ਸਰਕਾਰੀ ਕੰਮ 'ਚ ਦਖਲਅੰਦਾਜ਼ੀ, ਇਸ ਲਈ ਪਰਚੇ ਤਾਂ ਹੋਣਗੇ ਜੀ। ਅੱਛਾ, ਪਰ ਹੁਣ ਤਾਂ ਕੋਰਟ ਨੇ ਰੋਕ ਲਾਤੀ ਕਿ ਨਾ ਸਰਕਾਰੀ, ਨਾ ਕੋਈ, ਨਾ ਗਾਦ, ਨਾ ਕੁਛ ਨਹੀਂ ਨਿਕਲ ਸਕਦਾ। ਪਰ ਉਹ ਪਿੰਡ ਦੇ ਲੋਕਾਂ ਦੇ ਉੱਤੇ ਫਿਰ ਉਹਨਾਂ ਚੋਂ ਕੁਝ ਬੰਦਿਆਂ ਤੇ ਪਰਚੇ ਵੀ ਹੋਏ ਤੇ ਹੁਣ ਉਹ ਪਰਚੇ ਵਾਲੀ ਤਰ੍ਹਾਂ ਕਹਿੰਦੀਆਂ ਨੇ ਕਿ ਜੀ ਸਾਡੇ ਤੇ ਪਰਚੇ ਤਾਂ ਹੋਏ ਅਸੀਂ ਮਾਈਨਿੰਗ ਰੋਕਦੇ ਸੀ। ਤੇ ਆਮ ਆਦਮੀ ਪਾਰਟੀ ਕਹਿੰਦੀ ਜੀ ਇਹ ਕਾਂਗਰਸੀਆਂ ਦੇ ਟੌਟ ਨੇ,
ਇਹ ਪਹਿਲਾਂ ਉਹਨਾਂ ਦੇ ਟਾਈਮ ਮਾਈਨਿੰਗ ਕਰਾਉਂਦੇ ਸੀ, ਇਸ ਲਈ ਜੀ ਹੁਣ ਇਹ ਸਾਡੇ ਖਿਲਾਫ ਜਾਣਬੁੱਝ ਕੇ ਬੋਲਦੇ ਨੇ, ਰਾਜਨੀਤਿਕ ਪਹਿਲੂ ਆ, ਇਸ ਲਈ ਇਹਨਾਂ ਤੇ ਪਰਚੇ ਹੋਏ। ਪਰ ਕੱਲ ਪਿੰਡ ਦੇ ਆਮ ਲੋਕ, ਉਸ ਇਲਾਕੇ ਦੀ ਉਹ ਕਮੇਟੀ ਜਿਹੜੀ 1997-98 ਤੋਂ ਮਾਈਨਿੰਗ ਦੇ ਖਿਲਾਫ ਲੜ ਰਹੀ ਹੈ, ਵਾਹ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚਿੱਠੀਆਂ ਵੀ ਲਿਖਦੀ ਰਹੀ ਆ, ਉਹ ਉੱਥੇ ਦੇ ਡੀਸੀਆਂ ਨੂੰ ਮੰਗ ਪੱਤਰ ਵੀ ਦਿੰਦੀ ਰਹੀ ਆ, ਉਹ ਉਸ ਸਮੇਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਆ ਕੇ ਧਰਨੇ ਵੀ ਲਾਉਂਦੀ ਰਹੀ ਆ, ਆਪਣੇ ਮੰਤਰੀਆਂ ਸੰਤਰੀਆਂ ਤੋਂ ਮੰਗ ਵੀ ਕਰਦੀ ਰਹੀ ਆ। ਉਹਨਾਂ ਦੇ ਉੱਤੇ ਪਹਿਲਾਂ ਵੀ ਅਜਿਹੀ ਧੱਕੇਸ਼ਾਹੀ ਕਾਰਵਾਈਆਂ ਹੁੰਦੀਆਂ ਰਹੀਆਂ ਨੇ। ਜੀ ਜੀ। ਤੇ ਇਹ ਧਿਰ ਹੁਣ ਜਦੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਨ ਆਉਂਦੀ ਆ, ਤਦ ਉੱਥੇ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨੂੰ ਸੱਤਾਧਾਰੀ ਧਿਰ ਦੇ ਕੁਝ ਅਖੌਤੀ ਬਣੇ ਹੋਏ ਮਤਲਬ ਮੰਤਰੀਆਂ ਸੰਤਰੀਆਂ ਦੇ ਨੁਮਾਇੰਦਿਆਂ ਨੇ ਫੋਨ ਕਰਕੇ ਵੀ ਕਿਹਾ ਕਿ ਲਾਈਵ ਨਹੀਂ ਚਲਾਉਣਾ ਜੀ, ਅੱਛਾ, ਲਾਈਵ ਰੋਕ ਦਿਓ, ਬੰਦ ਕਰ ਦਿਓ, ਖਬਰ ਨਹੀਂ ਚੱਲੂਗੀ। ਤੇ ਅੱਜ ਦੀਆਂ ਤੁਸੀਂ ਅਖਬਾਰਾਂ 'ਚ ਖਬਰ ਲੱਭ ਕੇ ਵੀ ਦਿਖਾ ਦਿਓ ਕਿੰਨੀ ਕੁ ਲੱਗੀ ਇੱਕਾ ਦੁੱਕਾ ਨੂੰ ਛੱਡ ਕੇ। ਵਾਹ। ਤੇ ਇਸ ਲਈ ਫਿਰ ਤੁਸੀਂ ਇਹ ਜਿਹੜੇ ਉਹ ਬੰਦੇ ਕਹਿ ਕੇ ਗਏ ਨੇ, ਮੈਨੂੰ ਉਹ ਗੱਲ ਸਹੀ ਲੱਗਦੀ, ਜਿਹੜਾ ਤੁਸੀਂ ਜਿਵੇਂ ਕਿਹਾ ਸੀਗਾ ਕਿ ਮੰਤਰੀ ਸਾਹਿਬ ਦੀ ਸ਼ਹਿ ਤੇ ਚੱਲਦੀ ਹੈ ਮਾਈਨਿੰਗ ਤੇ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਚੱਲਦਾ ਹੁਣ ਮੀਡੀਆ। ਅੱਛਾ ਸ਼ਰਮਾ ਜੀ, ਇਹ ਤਾਂ ਉਹੀ ਗੱਲ ਹੋ ਗਈ ਨਾ, ਮੋਦੀ ਸਾਹਿਬ ਵਾਲਾ ਪੈਟਰਨ ਹੀ ਹੋ ਗਿਆ ਕਿ ਜਿਹੜਾ ਤਾਂ ਸਾਡੇ ਨਾਲ ਹੈ ਉਹ ਤਾਂ ਠੀਕ ਹੈ, ਜਿਹੜਾ ਸਾਡਾ ਵਿਰੋਧ ਕਰਦਾ ਉਹ ਆ ਦੇਸ਼ ਧਰੋਹੀ। ਇਹ ਹੁਣ ਇਹ ਨਵੇਂ ਇਨਕਲਾਬੀ ਸਿਖਾ ਰਿਹਾ ਲੋਕਾਂ ਨੂੰ ਕਿ ਕਿਹਨੇ ਸਰਕਾਰ ਦਾ ਵਿਰੋਧ ਕਰਨਾ, ਕਿਹਨੇ ਨਹੀਂ ਕਰਨਾ। ਬਿਲਕੁਲ ਪ੍ਰਵੀਨ ਜੀ, ਮੀਡੀਆ ਮੈਨੇਜਮੈਂਟ ਜਿਵੇਂ 2014 ਤੋਂ ਬਾਅਦ ਉਹਨਾਂ ਨੇ ਕੀਤੀ ਹੈ 2013-14 ਦੇ ਵਿੱਚ, ਸੇਮ ਉਹਦੇ ਨਾਲੋਂ ਵੀ ਵੱਡੇ ਪੱਧਰ ਤੇ ਹਾਂ ਪੈਟਰਨ ਉਹੀ ਹੈ, ਪਰ 2 ਕਦਮ ਗਾਂਹ। ਚਲੋ ਖੈਰ, ਇਹ ਜਿਹੜੇ ਇਨਕਲਾਬੀ ਨੇ, ਖੈਰ ਇਨਕਲਾਬ ਤਾਂ ਬਹੁਤ ਵੱਡੀ ਚੀਜ਼ ਹੁੰਦੀ ਹੈ, ਇਨਕਲਾਬ ਦਾ ਨਾਅਰਾ ਲਾਉਣਾ ਬਹੁਤ ਸੌਖਾ ਹੈ, ਪਰ ਇਨਕਲਾਬ ਤੇ ਖੜੇ ਰਹਿਣਾ ਬਹੁਤ ਸੌਖਾ, ਨਿਭਣਾ ਬਹੁਤ ਔਖਾ। ਇਨਕਲਾਬ ਦਾ ਨਾਅਰਾ ਲਾਉਣ ਵਾਲਿਆਂ ਨੇ, ਜ਼ਿੰਦਾਬਾਦ ਕਹਿਣ ਵਾਲਿਆਂ ਨੇ ਕਦੇ ਮਾਫੀਆਂ ਨਹੀਂ ਮੰਗੀਆਂ, ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ। ਖੈਰ, ਇਹ ਮਾਫੀਆ ਮੌਕਾ ਪ੍ਰਸਤ ਲੋਕ ਮੰਗਦੇ, ਜਿਨ੍ਹਾਂ ਦਾ ਸੂਤ ਵੀ ਅੱਜ ਐਲੀਗੇਸ਼ਨ ਲਾ ਦਿਓ, ਅਗਲੇ ਦਿਨ ਜਦੋਂ ਅਗਲੇ ਨੇ ਗਲਮੇ 'ਚ ਹੱਥ ਪਾ ਲਿਆ ਉਦੋਂ ਕਹਿੰਦੇ ਨਹੀਂ ਜੀ ਤੁਹਾਨੂੰ ਫਿਰ ਮਾਫੀ ਮੰਗ ਲਓ। ਸੋ ਇਨਕਲਾਬ ਦਾ ਨਾਅਰਾ ਲਾਉਣਾ ਬਹੁਤ ਸੌਖਾ, ਪਰ ਇਹਦੇ ਤੇ ਪਹਿਰਾ ਦੇਣਾ ਬਹੁਤ ਔਖਾ, ਓਨਾ ਹੀ ਔਖਾ ਜਿੰਨਾ ਸੌਖਾ ਹੈ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।